ਚੌਰੀ ਸਾਡੇ ਪਿੰਡ ਇੱਕ ਹੀ, ਉਹਦੇ ਨਾਂ ਹੀ ਗੰਗਾ ਰਾਮ। ਗੰਗਾ ਰਾਮ। ਹਾਂ, ਤੇ ਉਹਦੇ ਵੱਡੇ ਭਰਾ ਨਾਂ ਹੀ ਗੰਗੂ। ਅੱਛਾ। ਉਹ ਚੌਰੀ ਸੀ ਸਾਰੇ ਪਿੰਡ ਦਾ। ਤੇ ਹੁਕਮ ਹੁੰਦਾ ਬੰਦਾ ਉਹਨੂੰ 100 ਰੁਪਇਆ ਜੁਰਮਾਨਾ ਕਰਨ ਦਾ। ਅੱਛਾ। ਉਹਨਾਂ ਜ਼ਮਾਨੇ 100 ਲੱਭਦਾ ਨਹੀਂ। ਤੇ 8 ਦਿਨੀ ਅਦਾਲਤ ਲੱਗਦੀ। ਗੰਗੂ ਜਿਹੜਾ ਸੀ ਨਾ, ਉਹਦੇ ਮੁੰਡੇ 4 ਸਨ। ਗੰਗਾ ਰਾਮ ਜਿਹੜਾ ਸੀ ਉਹਦਾ ਬਚਦਾ ਨਹੀਂ ਮੁੰਡਾ ਕੋਈ ਵੀ। ਅੱਛਾ। ਤੇ ਇੱਕ ਮੁੰਡਾ ਉਹਦਾ ਬਚ ਗਿਆ ਤੇ ਉਹ ਗੱਭਰੂ ਹੋਇਆ ਤੇ ਉਹਦੇ ਨਾਂ ਰੱਖਿਆ ਸਤਪਾਲ। ਸਤਪਾਲ। ਹੋਰ ਸਾਰੇ ਗੰਡਾ ਸਿੰਘ ਹੋਣੀ, ਗੰਡਾ ਸਿੰਘ ਲਾਲੋ, ਫਿਰ ਤੇਜੂ, ਫਿਰ ਹੁਕਮ ਸਿੰਘ ਪੂਰਨ, ਫਿਰ ਰੱਬ ਤੇਰਾ ਭਲਾ ਕਰੇ ਬਹਾਦਰ, ਉਹ 4 ਭਰਾ। ਅੱਛਾ। ਤੇ ਉਹਨਾਂ ਦਾ ਜਿਹੜਾ ਤੇਜੂ ਹੈ ਉਹ ਪੁਰਾਣਾ ਦਾ। ਅੱਛਾ। ਤੇ ਜਿਹੜਾ ਹੈ ਨਾ ਹੁਕਮ ਸਿੰਘ, ਉਹਦਾ ਇੱਕ ਮੁੰਡਾ। ਅੱਛਾ। ਉਹਦੇ ਨਾਂ ਹੀ ਨਾਮਾ। ਅੱਛਾ। ਤੇ ਜਿਹੜਾ ਹੈ ਨਾ ਉਹ ਤੋਂ ਛੋਟਾ ਪੂਰਨ, ਉਹਦੇ 4 ਮੁੰਡਿਆਂ 3। ਅੱਛਾ। ਇੱਕ ਨਾਂ ਭਗਵਾਨ, ਇੱਕ ਨਾਂ ਦਰਸ਼ੋ, ਇੱਕ ਨਾਂ ਚਕਿੰਦਰ। ਅੱਛਾ। ਇਕੱਠੇ ਭਾਸ਼ਾ ਖੇਡਦੇ ਹੁੰਦੇ ਆ ਭੋਖਿਆ। ਅੱਛਾ। ਤੁਸੀਂ ਵੀ ਖੇਡਣਾ? ਆਹੋ, ਇਕੱਠੇ ਖੇਡਦੇ ਹੁੰਦੇ ਆ। ਮੈਂ ਉਹਦਾ ਗੱਭਰੂ ਹਾਂ ਚੰਗਾ ਪਤਾ। ਅੱਛਾ। ਕਿੰਨੀ ਕੁ ਉਮਰ ਹੋਏਗੀ ਉਦੋਂ ਉਸ ਵੇਲੇ? ਉਦੋਂ ਮੇਰੀ ਉਮਰ ਸੀ ਕੋਈ 25-26 ਸਾਲ। ਬੱਲੇ। ਅੱਛਾ। ਤੇ ਜਿਹਦੇ ਵਿੱਚ 20 ਜਣੀ ਮਗਰੋਂ ਮੇਰਾ ਵਿਆਹ ਹੋ। ਉਹ ਜਿਹੜੀ ਜ਼ਮੀਨ ਸੀ ਤੁਸੀਂ ਲਈ ਮੁੱਲ, ਉਹ ਕਿਹੜੇ ਸਿੱਖ ਕੋਲ ਲਈ ਸੀ? ਉਹ ਸਿੱਖਾਂ ਕੋਲੋਂ। ਇੰਨਾ ਪੂਰਨ ਉਹਨਾਂ ਕੋਲ, ਤੇਜੋ ਉਹਨਾਂ ਕੋਲ। ਅੱਛਾ। ਅੱਛਾ। ਬੁਝਾਵਾ ਇੱਕ ਹੁੰਦਾ ਸੀ, ਉਹ ਬੜਾ ਮਾਲਕ ਸੀ ਖੁੱਲਾ। ਅੱਛਾ। ਅੱਛਾ। ਉਹਦੇ ਕੋਲੋਂ 3 ਕਿੱਲੇ ਲਈ ਸੀ। ਅੱਛਾ। ਉਹ 3 ਕਿੱਲੇ ਜਿਹੜੀ ਲਈ ਸੀ ਨਾ ਉਹਦੇ ਕੋਲੋਂ, ਉਹ ਬਹਿ ਲਈ ਸੀ। ਅੱਛਾ। ਉਹ ਸਾਨੂੰ ਵੀਰਾ ਵੀ ਨਹੀਂ ਆਉਂਦੀ। ਮੇਘ ਬੜਾ ਸੀ। ਅੱਛਾ। ਖੇੜੇ ਹੋਣੀ। ਅੱਛਾ। ਫਿਰ ਰੱਬ ਤੇਰਾ ਭਲਾ ਕਰੇ, ਭੁੱਲਾ ਮੇਘ ਜਿਹੜਾ ਸੀ ਉਹ ਡੈਣ ਬਣਦਾ ਹੁੰਦਾ। ਅੱਛਾ। ਇੱਕ ਖੇੜਾ ਬੱਠਲ ਹੁੰਦਾ ਸੀ। ਉਹ ਬੱਲੇ ਬੱਲੇ ਬੱਲੇ। ਮੇਘਾਂ ਦਾ ਬੜਾ ਹੀ ਹੋਰ ਸੀ। ਅੱਛਾ। ਮਗਰੋਂ ਗਏ ਨੇ ਕੁਝ, ਉਹ ਇਬਰਾਹਿਮ ਨੇ ਦਰਬਾਰ ਵਾਲਾ, ਉਹਨੇ ਇੱਕ ਘਰ ਮਗਰੋਂ ਨਗਾ ਕੇ ਆਇਆ ਸੀ ਕੋਈ 2 ਸਾਲੀ। ਚਕਿੰਦਰ ਜਿਹੜਾ ਨਾ, ਉਹਨੇ ਜੂੜਾ ਰੱਖਿਆ ਹੁੰਦਾ। ਅੱਛਾ। ਐਦਾਂ ਡੰਗਰ ਖੋਲਣੇ, ਮੱਝਾਂ ਜਾਣਾ ਚਾਰਨ, ਤੇ ਮੈਂ ਉਹਨੂੰ ਆਖ ਦੇਣਾ, ਮੈਂ ਆਖਣਾ ਕਾਲੇ ਰਾਹ ਕਾਲਾ ਬੜਾ ਸੀ। ਅੱਛਾ। ਵਾਹਵਾ ਹੀ ਮੰਗਲ। ਅੱਛਾ। ਕਾਲੇ ਰਾਹ ਪੈਸੇ ਦੇ ਪਾ ਜਾਮ ਨੂੰ ਆਉਂਦੇ ਹੁੰਦੇ। ਅੱਛਾ। ਤੇ ਉਹਨੇ ਨਾ ਮੇਰੇ ਨਾਲ ਫਿਰ ਕੋਲ ਹੀ ਪੈ ਜਾਣਾ। ਅੱਛਾ। ਹਾਂ, ਫਿਰ ਕੋਲ ਗਿਆ ਜਾਣਾ। ਉਹ ਰਾਹ ਬਣਾਏ ਕਿਸੇ ਮੈਰੇ। ਉਹ ਵੀ ਬਾਹਰੋਂ ਆਇਆ। ਉਹ ਜੈਸਾ ਜਦੋਂ ਵੱਡਿਆ ਨਾ, ਤੇ ਸਾਡੇ ਪਿੰਡ ਦੀ ਇੱਕ ਬੁੱਢੀ ਵਿੱਚ। ਅੱਛਾ। ਉਹਦੇ ਨਾਂ ਹੀ ਬਾਲ ਕੌਰ। ਅੱਛਾ। ਉਹਨੂੰ ਬੁੱਢੀਆਂ ਬਾਵੀ ਆਂਦੀਆਂ ਹੁੰਦੀਆਂ। ਅੱਛਾ। ਤੇ ਜਵਾਨ ਬੜੀ ਉਹ ਮਾਰਨ ਵਾਲੀ ਨੇ। ਅੱਛਾ। ਉਹ ਮੁਸਲਮਾਨੀਆਂ ਦਾ ਨਾ ਇੱਕ, ਉਹ 12 ਦਿਨ ਇੱਥੋਂ ਗੇਤਰੀ ਤੁਰ ਗਈ। ਅੱਛਾ। ਉਹ ਗੇਤਰੀ ਤੁਰ ਗਈ 12 ਦਿਨ। ਮੈਂ ਆਪਣੇ ਭੈਣ ਭਰਾਵਾਂ ਨਾਲ ਆਵਾਂਗੀ ਸਿਆਲਕੋਟ। ਅੱਛਾ। ਤੇ ਉਹਨਾਂ ਨਾਲ ਆਈ, ਤੇ ਇੱਥੇ ਜਦੋਂ ਆਏ ਨੇ ਫਿਰ ਕਾਬੂ ਆ ਗਿਆ ਜੈਸਾ। 4 ਚਫੇਰੇ ਮੁਸਲਮਾਨ ਤੇ ਵੇਚੋ, ਗਾਂ ਮੁਸਲਮਾਨ ਵੀ ਨਾ ਹੋਣ। ਅੱਛਾ। ਹੁਣ ਇਸ ਤਰ੍ਹਾਂ ਨਾ ਗਾਂ ਭਾਈ, ਉਹ ਉਹਨਾਂ ਦੇ ਕੋਲ ਸੀ ਇੱਕ ਬਜ਼ੁਰਗ ਮੁੰਡਾ, ਇੱਥੇ ਉਹਨਾਂ ਦਾ ਘਰ। ਅੱਛਾ। ਅੱਛਾ। ਚਲੋ ਪੁੱਛਣੇ ਆ ਤੁਹਾਨੂੰ ਸਾਰੀਆਂ ਗੱਲਾਂ ਪਤਾ। ਇਧਰ ਫਰੰਟ ਤੇ ਆਈਓ, ਟੇਬਲ ਨੇੜੇ ਕਰ ਲਓ। ਵਧੀਆ ਹੀ ਹੈ। ਖੇੜਾ ਸਿੰਘ, ਬੂੜਾ ਸਿੰਘ, ਮਿਲਕੀ ਉਹਦੇ ਭਰਾ ਨਾਲ। ਚਲੋ ਮੈਂ ਪੁੱਛਣਾ, ਮੈਂ ਤੁਹਾਨੂੰ ਪੁੱਛੀ ਜਾਣਾ ਵਾ, ਤੁਸੀਂ ਦੱਸੀ ਜਾਇਓ ਜੀ। ਬਾਬਾ ਜੀ। ਹਾਂਜੀ। ਕੀ ਨਾਂ ਜੀ ਆਪਣਾ? ਮੇਰਾ ਨਾਂ ਅੱਲਾ ਰੱਖਾ। ਅੱਲਾ ਰੱਖਾ। ਮੈਂ ਬੇਰੀ ਵਾਲੇ ਖੂਹ ਵਾਲੇ। ਹਾਂਜੀ। ਆਪਣਾ ਬੇਰੀ ਵਾਲਾ ਖੂਹ ਸੀ ਤੁਹਾਡਾ? ਬੇਰੀ ਹੀ ਮਹਿਲ ਦੇ ਵਿੱਚ ਐਡੀ ਉੱਗ ਗਈ ਹੋਈ। ਅੱਛਾ। ਅੱਛਾ। ਉਹਦਾ ਨਾ ਉੱਤੋਂ ਸ਼ਾਨ ਛੱਡ ਦਿੰਦਾ, ਲੋੜ ਕਿਸੇ ਨੂੰ ਵੀ ਨਹੀਂ, ਤੇ ਮੁੱਢ ਏਡਾ ਸੀ। ਅੱਛਾ। ਅੱਛਾ। ਉੱਥੋਂ ਹੀ ਆਦਤ ਤੁਰ ਪਈ ਬੇਰੀ ਵਾਲੇ ਮਹਿਰ। ਬੇਰੀ ਵਾਲੇ ਮਹਿਰ। ਤੇ ਸਾਡੇ ਜਿਹੜੇ ਪਿਛਲੇ ਹਨ ਨਾ, 2 ਭਰਾ ਹਨ, ਮੇਹਰਦੀਨ ਤੇ ਅਬਦੁੱਲਾ। ਅਬਦੁੱਲਾ। ਠੀਕ ਹੈ। ਠੀਕ ਹੈ। ਭਰਾ ਤੁਹਾਡੇ ਦਾਦੇ ਸਨ? ਉਹ ਪਿਓ ਹੁਣ ਸਾਡੇ। ਅੱਛਾ। ਤੁਹਾਡੇ ਪਿਓ? ਉਹਨਾਂ ਦੀ ਔਲਾਦ ਹੈ ਇਹਨਾਂ ਦੇ ਦਾਦੇ।
ਅੱਛਾ 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 ਠੀਕ ਹੈ ਠੀਕ ਹੈ। ਤੇ ਪਿੰਡ ਕਿਹੜਾ ਆਪਣਾ? ਦੇਖੋ ਜੀ ਦੇਪੋ ਕੀ। ਠੀਕ ਹੈ। ਜ਼ਿਲ੍ਹਾ? ਜ਼ਿਲ੍ਹਾ ਸਿਆਲਕੋਟ। ਜ਼ਿਲ੍ਹਾ ਸਿਆਲਕੋਟ ਨਹੀਂ ਉਸ ਵੇਲੇ ਤਹਿਸੀਲ ਨਾਰੋਵਾਲ। ਤਹਿਸੀਲ ਨਾਰੋਵਾਲ ਸੀ। 75 ਸਾਲ ਪਿੱਛੇ ਟੁਰ ਜਾਈਏ ਤੇ ਹੁਣ ਅੱਜ ਕੱਲ ਜ਼ਿਲ੍ਹਾ ਨਾਰੋਵਾਲ ਆ ਗਿਆ, ਬਣ ਗਿਆ ਜ਼ਿਲ੍ਹਾ ਨਾਰੋਵਾਲ ਬਣ ਗਿਆ ਤੇ ਤਹਿਸੀਲ ਡਫਰਵਾਲ। ਤਹਿਸੀਲ ਡਫਰਵਾਲ ਬਣ ਗਈ ਹੈ। ਠੀਕ ਹੈ ਠੀਕ ਹੈ। ਕਿੱਡਾ ਕੁ ਵੱਡਾ ਪਿੰਡ ਸੀ ਦੇਪੋ ਕੇ? ਇਹ ਉਹਨਾਂ ਜ਼ਮਾਨਿਆਂ 'ਚ ਨਵੇਂ ਨਵੇਂ। ਅੱਛਾ। ਤੇ ਹੁਣ ਤੇ ਬੜਾ ਹੀ ਵੱਡਾ ਹੋ ਗਿਆ। ਠੀਕ ਹੈ। ਕਿੰਨੇ ਨੰਬਰਦਾਰ ਸਨ? 9 ਹੀ? ਲੰਬਰਦਾਰ ਸਾਡੇ ਪਿੰਡ ਦੇ 3 ਸਨ। ਅੱਛਾ। ਕੀ ਨਾਂ ਸਨ? ਚੌਧਰੀ ਸਾਡੇ ਪਿੰਡ ਇੱਕ ਹੀ, ਉਹਦੇ ਨਾਂ ਹੀ ਗੰਗਾਰਾਮ। ਗੰਗਾਰਾਮ। ਤੇ ਉਹਦੇ ਵੱਡੇ ਭਰਾ ਨਾਂ ਹੀ ਗੰਗੂ। ਅੱਛਾ। ਉਹ ਚੌਧਰੀ ਸਾਰੇ ਪਿੰਡ ਦਾ। ਤੇ ਹੁਕਮ ਦਾ ਬੰਦਾ ਉਹਨੂੰ 100 ਰੁਪਇਆ ਜੁਰਮਾਨਾ ਕਰਨ ਦਾ ਹੁਕਮ। ਅੱਛਾ। ਉਹਨਾਂ ਜ਼ਮਾਨੇ 100 ਲੱਭਦਾ ਨਹੀਂ ਤੇ 8 ਦਿਨੀ ਅਦਾਲਤ ਲੱਗਦੀ। ਅੱਛਾ। ਜੇ ਕਿਸੇ ਨੂੰ ਮੁਸੀਬਤ ਪੈ ਗਈ ਹੈ ਤੇ ਉਹਨੇ ਜਾ ਕੇ ਤੇ ਰੁਪਇਆ ਧਰ ਕੇ ਨਾ ਤੇ ਅਦਾਲਤ ਲਵਾ ਲੈਣੀ। ਵਾਹ ਜੀ ਵਾਹ। ਮਸੀਤ ਹੈ ਨਾ ਜਿਹੜੀ, ਹਾਂਜੀ, ਇੱਥੇ ਉਹਦਾ ਹਰ ਸਿਲਸਿਲਾ ਹੈ। ਠੀਕ ਹੈ। ਢੀਲਾ ਪੈਲੀ ਸੀ। ਅੱਛਾ। ਤੇ 4 ਦੁਆਰੇ ਕਰਕੇ ਵੇ ਢਾਰੇ ਤੇ ਬੈਠ ਕੇ ਹਾਂ ਬੜੀ ਦੁਨੀਆ ਗੁਜ਼ਰ ਕਰਦੀ। ਇੱਥੇ ਪਰਿਆ ਪੰਚਾਇਤ ਬੰਦੀ ਸੀ। ਹਾਂ ਠੀਕ। ਜਿਹਦੇ ਵਿੱਚ ਰੱਬ ਤੇਰਾ ਭਲਾ ਕਰੇ, ਗੰਗੂ ਜਿਹੜਾ ਸੀ ਨਾ ਉਹਦੇ ਮੁੰਡੇ 4 ਸਨ। ਗੰਗਾਰਾਮ ਜਿਹੜਾ ਸੀ ਉਹਦਾ ਬਚਦਾ ਨਹੀਂ ਮੁੰਡਾ ਕੋਈ ਵੀ। ਅੱਛਾ। ਤੇ ਇੱਕ ਮੁੰਡਾ ਉਹਦਾ ਬਚ ਗਿਆ ਤੇ ਉਹ ਗੱਭਰੂ ਹੋਇਆ ਤੇ ਉਹਦੇ ਨਾਂ ਰੱਖਿਆ ਸਤਪਾਲ। ਸਤਪਾਲ। ਵਾਹ। ਤੇ ਗੰਗੂ ਜਿਹੜਾ ਉਹਦੇ 4 ਮੁੰਡੇ ਹਨ। ਅੱਛਾ। ਤੇ ਚੰਗੇ ਝੋਟੇ ਪੜੇ ਨੇ। ਅੱਛਾ। ਤੇ ਉਹ ਉਹਨਾਂ ਬਦਮਾਸ਼ੀ ਚਾਲ ਸੀ। ਉਹਨਾਂ ਜਾਣਾ ਸਿਆਲਕੋਟ ਵੱਲ ਨੂੰ ਤੇ ਕਿਸੇ ਦੀਆਂ ਹੁੰਦੀਆਂ ਮੱਝਾਂ ਖੋਲ ਲਿਆਉਣੀਆਂ ਸੂਈ ਦੀਆਂ। ਅੱਛਾ। ਲੈ ਆਉਣੀਆਂ ਤੇ ਚੌਧਰੀ ਹਨ ਤੇ ਹੁਕੂਮਤ ਦਾ ਬੰਦਾ ਬਣਿਆ ਦਾ ਸੀ ਉਹ ਗੰਗਾਰਾਮ। ਅੱਛਾ। ਤੇ 6 ਮਹੀਨੇ ਬੰਦਾ ਬੰਨ ਛੱਡਦਾ ਦਾ ਉਹਨੂੰ ਹੁਕਮ। ਅੱਛਾ। ਉਹ ਬਾਹਰ ਨਹੀਂ ਸੀ ਆ ਸਕਦਾ। ਤੇ ਉਹਨਾਂ ਮੱਝਾਂ ਲੈ ਆਉਣੀਆਂ ਤੇ ਲਿਆ ਕੇ ਦੁੱਧ ਪੀਂਦਿਆਂ ਰਹਿਣਾ। ਤੇ ਜਦੋਂ ਕਿਸੇ ਨੇ ਆਹ ਜੇ ਮੱਝਾਂ ਸਾਡੀਆਂ ਨੇ, ਅੱਛਾ, ਤੁਹਾਡੀਆਂ ਤੇ ਲੈ ਜਾਓ। ਉਹਨਾਂ ਲੈ ਜਾਣੀਆਂ, ਫੇਰ ਉਹਨੂੰ ਤੁਰ ਜਾਣਾ ਸ਼ਹਿਰ ਕਰਨ। ਅੱਛਾ। ਉਧਰੋਂ ਲੈ ਆਉਣੀਆਂ। ਹਾਂ। ਦੁੱਧ ਦਾਦਾ ਹੀ ਪੀਂਦੇ ਹੁੰਦੇ ਆ। ਅੱਛਾ ਅੱਛਾ ਅੱਛਾ। ਠੀਕ ਹੈ ਠੀਕ ਠੀਕ। ਇਹ ਉਹਨਾਂ ਦੀ ਤੇ ਹੋਰ ਸਾਰੇ ਗੰਡਾ ਸਿੰਘ ਹੋਣੀ। ਗੰਡਾ ਸਿੰਘ ਲਾਲੋ। ਫਿਰ ਤੇਜੋ। ਅੱਛਾ। ਫਿਰ ਹੁਕਮ ਸਿੰਘ ਪੂਰਨ। ਫਿਰ ਰੱਬ ਤੇਰਾ ਭਲਾ ਕਰੇ ਬਹਾਦਰ। ਉਹ 4 ਭਰਾ। ਅੱਛਾ। ਤੇ ਉਹਨਾਂ ਦਾ ਜਿਹੜਾ ਤੇਜੋ ਹੈ ਉਤਰਾ ਨਗਰ। ਅੱਛਾ। ਤੇ ਜਿਹੜਾ ਹੈ ਨਾ ਹੁਕਮ ਸਿੰਘ, ਉਹਦਾ ਇੱਕ ਮੁੰਡਾ। ਅੱਛਾ। ਉਹਦੇ ਨਾਂ ਹੀ ਨਾਮਾ। ਅੱਛਾ। ਤੇ ਜਿਹੜਾ ਹੈ ਨਾ ਉਹ ਤੋਂ ਛੋਟਾ ਪੂਰਨ। ਉਹਦੇ 4 ਮੁੰਡਿਆਂ 3। ਅੱਛਾ। ਇੱਕ ਨਾਂ ਭਗਵਾਨ, ਇੱਕ ਨਾਂ ਦਰਸ਼ੋ, ਇੱਕ ਨਾਂ ਚਕਿੰਦਰ। ਅੱਛਾ। ਤੇ ਜਿਹੜੇ ਹਨ ਨਾ ਉਦੋਂ ਛੋਟਾ ਜਿਹੜਾ ਸੀ ਉਹਦੇ 2 ਮੁੰਡੇ। ਅੱਛਾ। ਨੰਤਾ ਤੇ ਬਣਤਾ। ਵਾਹ। ਠੀਕ ਹੈ ਠੀਕ ਹੈ। ਤੇ ਤੁਹਾਡੇ ਹਾਨ ਦੇ ਸਨ ਜਿਹੜੇ, ਉਹ ਕਿਹੜੇ ਕਿਹੜੇ ਸਨ? ਉਹਨਾਂ ਦੇ ਮੁੰਡੇ ਜਿਹੜੇ ਨੇ ਸਾਡੇ ਹਾਨ ਦੇ। ਅੱਛਾ। ਦਰਸ਼ੋ ਹੋਣੀ। ਅੱਛਾ। ਭਗਵਾਨ ਹੋਣੀ, ਚਕਿੰਦਰ ਹੋਣੀ, ਨੰਤੇ ਹੋਣੀ, ਬਣਤੇ ਹੋਣੀ। ਅੱਛਾ। ਇਕੱਠੇ ਪਾਸ਼ਾ ਖੇਡ ਜਾਂਦੇ ਆ ਘੋਖਿਆਂ ਨੂੰ। ਅੱਛਾ। ਤੁਸੀਂ ਵੀ ਖੇਡਣਾ? ਆਹੋ। ਇਕੱਠੇ ਖੇਡਦੇ ਹੁੰਦੇ ਆ। ਮੈਂ ਉਦੋਂ ਗੱਭਰੂ ਹਾਂ ਚੰਗਾ ਭਲਾ। ਅੱਛਾ। ਕਿੰਨੀ ਕੁ ਉਮਰ ਹੋਏਗੀ ਉਦੋਂ ਉਸ ਵੇਲੇ? ਉਦੋਂ ਮੇਰੀ ਉਮਰ ਸੀ ਕੋਈ 25-26 ਸਾਲ। ਬੱਲੇ। ਅੱਛਾ। ਜਿਹਦੇ ਵਿੱਚ 20 ਦਿਨੀ ਮਗਰੋਂ ਮੇਰਾ ਵਿਆਹ ਹੋ ਗਿਆ। ਹਾਂ। ਜਦੋਂ ਗਏ ਨੇ? ਜਦੋਂ ਉਹ ਗਏ 20 ਦਿਨਾਂ ਬਾਅਦ ਤੁਹਾਡਾ ਵਿਆਹ ਹੋ ਗਿਆ? ਆਹੋ। ਤੇ ਇੱਥੇ ਨੇੜੇ ਸਾਂ ਰਾਜੀਆਂ। ਅੱਛਾ ਅੱਛਾ ਅੱਛਾ। ਰਾਜੀ ਹੈ ਕੋਲਿਆਂ ਦੇ ਨਾਲ ਹੀ। ਅੱਛਾ ਅੱਛਾ। ਉੱਥੇ ਤੁਹਾਡਾ ਵਿਆਹ ਹੋ ਗਿਆ। ਠੀਕ ਹੈ ਠੀਕ ਹੈ। ਤੇ ਡਫਰਵਾਲ। ਅੱਛਾ। ਕਿੰਨਾ ਰਕਬਾ ਬਾਬਾ ਦੇਪੋਗੀ ਦਾ? ਦੇਪੋਗੀ ਦਾ ਰਕਬਾ ਤੇ ਬੜਾ। ਅੱਛਾ। ਬੜੀ ਜ਼ਮੀਨ ਸੀ ਉਹਨਾਂ ਦੀ। ਅੱਛਾ। ਵੱਡਾ ਜ਼ਿਮੀਂਦਾਰ ਕਿਹੜਾ ਸੀ? ਵੱਡਾ ਜ਼ਿਮੀਂਦਾਰ ਇਹ ਜਿਹੜਾ ਜਿਹਨੂੰ ਹੁਕਮ ਸੀ ਕਿ ਬੰਦਾ 6 ਮਹੀਨੇ ਬੰਨ ਛੱਡਦਾ ਸੀ। ਉਹਨਾਂ ਦੀ ਬੜੀ ਜ਼ਮੀਨ ਸੀ, ਸਾਰਿਆਂ ਦੀ ਬੜੀ ਹੁੰਦੀ ਸੀ ਉਹਨਾਂ। ਅੱਛਾ। ਇੱਕ ਸਾਰੇ ਹੀ ਸੌਕੇ ਆ ਦੇਪੋਗੀ ਵਾਲੇ। ਹਾਂ। ਅੱਛਾ ਅੱਛਾ। 4 ਟਕਾਲ ਹੁੰਦੇ ਬਣਦੇ। ਜੀ ਜੀ। ਇਹ ਜਿਹੜੇ ਨਾ ਸਿੱਖ ਇਹ ਹਿੰਦੂ ਹੁੰਦੇ ਆ। ਅੱਛਾ।
ਤੇ ਜਿਹੜੇ ਆ ਨਾ ਬਾਹਮਣ ਉਹਨਾਂ ਬੋਤੀਆਂ ਰੱਖੀਆਂ ਹੁੰਦੀਆਂ ਨੇ। ਖੱਤਰੀ ਬਾਹਮਣ ਵੀ ਸਾਡੇ ਪਿੰਡ ਬੜੇ ਸਨ। ਹਾਂ, ਉਹਨਾਂ ਦੇ ਵੀ ਨਾਂ ਲੈ ਲਓ, ਮੋਟੇ ਮੋਟੇ ਜਿਹੜੇ ਆ ਸਨ। ਉਹ ਰਾਮ ਚੰਦ ਖੱਤਰੀ ਦੁਕਾਨ ਸੀ, ਇੱਕ ਨਾਂ ਬਾਲਾ ਸੀ। ਹਾਂ, ਬੜੇ ਹਨ ਖੱਤਰੀ, ਮਲਾਵਾ ਖੱਤਰੀ। ਅੱਛਾ, ਉਹ ਬੜੇ ਸਾਰੇ ਵੇਖੇ। ਅੱਛਾ, ਹੁਣ ਭੁੱਲ ਭੱਲ ਗਏ ਇਹਨਾਂ ਨੇ ਤੇ ਨਾਂ ਤੇ ਬੜੇ ਹੁੰਦੇ। ਤੇ ਦੁਕਾਨਦਾਰੀ ਇੱਥੇ ਪਿੰਡ ਹੀ ਕਰਦੇ ਹਨ ਦੇਖੋ ਕੀ? ਆਹੋ ਦੇਖੋ ਅੱਛਾ, ਇੱਥੇ ਹੀ ਰਹਿੰਦੇ। ਤੇ ਸੌਦਾ ਸੁਦਾ ਮਿਲ ਜਾਂਦਾ ਸੀ ਹਰ? ਸੌਦਾ ਬੜਾ ਆ ਗਏ। ਅੱਛਾ, ਸੌਖੇ ਹਨ ਉਹ। ਤੇ ਖੱਤਰੀ ਬਾਹਮਣ ਸਾਰਿਆਂ ਨੂੰ ਸੌਖੇ ਆ। ਅੱਛਾ, ਤੇ ਠੀਕ। ਜਿਹੜੇ ਹਨ ਸਿੱਖ, ਉਹਨਾਂ ਕੋਲੋਂ ਜ਼ਮੀਨ ਅਸਾਂ ਲਈ ਦੀ ਮੁੱਲ। ਅੱਛਾ, ਮੁੱਲ ਕਿਸ ਤਰ੍ਹਾਂ ਲਈ ਦੀ? ਜੇਕਰ ਮਈਆਂ ਗਾਈਆਂ ਖਰੀਦੀ, ਮਈਆਂ ਗਾਈਆਂ, ਜੇਕਰ ਮਮਦਲੇ ਡੰਗਰ ਖਰੀਦੀ ਦੇ ਨੇ, ਮੱਝਾਂ। ਅੱਛਾ ਅੱਛਾ, ਇਸ ਕਿਲੇ ਦਾ ਸੌਦਾ ਕੀਤਾ ਤੇ ਹਾਲ ਵਾਹ ਲਿਆ। ਕੋਈ ਰਜਿਸਟਰੀ ਨਹੀਂ ਆਪਣਾ, ਕਾਗਜ਼ ਪੱਤਰ ਕੋਈ ਨਾ। ਅੱਛਾ, ਜ਼ਬਾਨੀ ਕਲਾਮੀ। ਮੁੜ ਕੇ ਬਾਅਦ ਤੇ ਫੇਰ ਅਗਲੇ ਕਿਲੇ ਦਾ ਕੀਤਾ ਤੇ ਉਹ ਵਾਹ ਲਿਆ। ਐਦਾਂ ਜ਼ਮੀਨ ਹਾਂ ਲਈ ਦੀ ਤੇ ਜਦੋਂ ਅੰਗਰੇਜ਼ ਦਾ ਰਾਜ ਸੀ ਨਾ, ਉਦੋਂ ਮਗਰੋਂ ਫਿਰ ਬੈਠਾ ਸਦਰ ਜੂਬ। ਅੱਛਾ, ਜੂਬ ਖਾਨੇ ਸਾਰੇ ਗਹਿਣਾ ਤੋੜ ਛੱਡਿਆ। ਅਸੀਂ ਰਹਿ ਗਏ ਵੇਂਦੇ। ਬਸ ਅਸੀਂ ਚੁੱਪ ਕਰਕੇ ਕੋਠੇ ਢੇਰੇ ਵੇਲੀਆਂ ਬੜੇ ਜੀਆਂ ਸੀ ਇੱਕ ਘਰ। ਅੱਛਾ ਅੱਛਾ, ਭਰਾਵਾਂ ਦੀ ਲਾਲ। ਠੀਕ ਠੀਕ। ਉਹ ਫਿਰ ਕੋਈ ਸਿਆਲਕੋਟ, ਲਾਹੌਰ, ਗੁਜਰਾਤ, ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਨਸੀਬ ਸਾਨੂੰ। ਉਹ ਜਿਹੜੀ ਜ਼ਮੀਨ ਸੀ ਤੁਸੀਂ ਲਈ ਮੁੱਲ, ਉਹ ਕਿਹੜੇ ਸਿੱਖ ਕੋਲ ਲਈ ਸੀ? ਉਹ ਸਿੱਖਾਂ ਕੋਲੋਂ ਇੰਨਾ ਪੂਰਨ ਨਾ ਤੇ ਜੋ ਨਾ ਕੋਲ। ਅੱਛਾ ਅੱਛਾ, ਬੁਝਾਵਾ ਇੱਕ ਹੁੰਦਾ ਹੈ, ਉਹ ਬੜਾ ਮਾਲਕ ਸੀ ਖੁੱਲਾ। ਅੱਛਾ ਅੱਛਾ, ਉਹਦੇ ਕੋਲੋਂ 3 ਕਿੱਲੇ ਲਈ ਸੀ। ਅੱਛਾ, ਉਹ 3 ਕਿੱਲੇ ਜਿਹੜੀ ਲਈ ਸੀ ਨਾ ਉਹਦੇ ਕੋਲੋਂ, ਹਾਂ, ਉਹ ਬੈ ਲਈ ਸੀ। ਅੱਛਾ, ਉਹ ਸਾਨੂੰ ਵਿਗਾ ਵੀ ਨਹੀਂ ਆਉਂਦੀ ਨਾਲ ਕਨਾਲ। ਅੱਛਾ, ਤੇ ਉਹ ਵੀ ਕੁਝ ਮੈਂ ਤੇ ਵੇਚ ਛੜੀ ਸੀ, ਮੈਨੂੰ ਵਿਗਾ ਆਇਆ ਤੇ ਮੈਂ ਵਿਗਾ ਵੇਚ ਛੜਿਆ। ਮੈਂ ਮੇਰੇ ਮੁੰਡਿਆਂ ਲਾਡਾਂ ਕਰਨਾ, ਜਿਹਦੇ ਵਿੱਚ ਇੱਕ ਤੇ ਕਨਾਲ ਆਉਣੀ ਹੈ ਤੇ ਇਹਨਾਂ ਆਖਣਾ ਮੈਂ ਜਦੋਂ ਲੈਣੀ ਹੈ ਕਿ ਆਪਣਾ ਇਹਨਾਂ ਲਾਣਾ ਮੈਂ ਵੇਚ ਹੀ ਛੱਡ। ਠੀਕ ਹੈ। ਹੁਣ ਜੇ ਆ ਪਿੱਛੇ ਕਮਿਆਰਾਂ ਦੇ 7.5 ਲੱਖ। ਠੀਕ ਹੈ, ਠੀਕ ਤੇ ਠੀਕ ਹੈ। ਤੇ ਬਾਬਾ ਜੀ ਜੇ ਕੋਈ ਪਿੰਡ 'ਚ ਚੰਗੀ ਮਾੜੀ ਹੋ ਜਾਣੀ ਤੇ ਪਰਿਆ ਪੰਚਾਇਤ ਦੇ ਬੰਦੇ ਹੈ ਸਨ ਮੁਸਲਮਾਨਾਂ ਚੋਂ? ਮੁਸਲਮਾਨਾਂ ਚੋਂ ਕਿਹੜੇ ਕਿਹੜੇ ਸਨ ਵੱਡੇ ਮੁਸਲਮਾਨਾਂ ਚੋਂ? ਮੁਸਲਮਾਨਾਂ ਦੇ ਵਿੱਚੋਂ ਹਣ ਦੁੱਲਾ ਮੈਂਬਰ ਹੁੰਦਾ। ਦੁੱਲਾ ਮੈਂਬਰ। ਤੇ ਫਿਰ ਨੈਤ ਮੋਚੀ ਹੁੰਦਾ। ਅੱਛਾ, ਨੈਤ ਬੁੱਲੇ ਦਾ ਮੁੰਡਾ। ਉਹ ਮੋਚੀ ਸੀ? ਉਹ ਮੋਚੀ। ਅੱਛਾ, ਉਹ ਵੀ ਪਰਿਆ ਪੰਚਾਇਤ ਦਾ ਬੰਦਾ ਹੈ? ਹਾਂ। ਅੱਛਾ, ਆਲਮ ਨਹੀਂ, ਜੇਠ ਆਲਮ। ਹਾਂ, ਇਹਦਾ ਪਿਓ। ਅੱਛਾ ਅੱਛਾ, ਪਿਓ ਨਹੀਂ, ਚਾਚਾ ਹੀ ਤਾਇਆ। ਠੀਕ, ਇਹ ਰਹਿਮਨ ਦਾ। ਠੀਕ ਠੀਕ, ਉਹ ਸੌਖੇ ਹਨ। ਸਹੀ। ਅੱਛਾ ਬਾਬਾ ਜੀ, ਸਾਡੀ ਗੱਲ ਇੱਥੋਂ ਛੁੱਟੀ ਸੀ ਕਿ ਬਾਈ ਮੁਸਲਮਾਨਾਂ ਚੌਧਰੀਆਂ ਦੇ ਤੁਸੀਂ ਨਾਂ ਦੱਸੇ, ਤੇ ਜਿਹੜੇ ਸਿੱਖਾਂ ਚ ਚੌਧਰੀ ਹਾਂ ਤੇ ਕੋਈ ਪਿੰਡ ਚ ਕੋਈ ਆਫਤ ਆ ਜਾਣੀ, ਕੋਈ ਵਿਪਤਾ ਬਣ ਜਾਣੀ ਤੇ ਆਪਸ ਸਿਰ ਜੋੜ ਲੈਂਦੇ ਹਾਂ ਮੁਸਲਮਾਨ? ਜੋੜ ਲੈਂਦੇ। ਅੱਛਾ ਫਟਾਫਟ। ਅੱਛਾ, ਚੌਧਰ ਰੋਲੀ। ਹਾਂ ਹਾਂ, ਇਹ ਹੁਕੂਮਤ ਵੀ ਮੰਨਦੀ ਸੀ ਉਹਦੀ। ਅੱਛਾ ਅੱਛਾ, ਠੀਕ ਹੈ। ਬੜਾ ਵੱਡਾ ਖੁੱਲਾ ਮਾਲਕ। ਅੱਛਾ ਅੱਛਾ, ਠੀਕ। ਉਹਦੀ ਚੌਧਰ। ਠੀਕ ਹੈ, ਠੀਕ ਹੈ। ਤੇ ਕੋਈ ਆਪਣੇ ਪਿੰਡ ਮਸਜਿਦਾਂ ਕਿੰਨੀਆਂ ਸਨ? ਮਸੀਤਾਂ? ਹਾਂ, ਘੱਟ ਹੀ ਹੁੰਦੀਆਂ ਹਨ ਉਦੋਂ। ਅੱਛਾ ਅੱਛਾ, ਪਾਕਿਸਤਾਨ ਚ ਬਣੀਆਂ ਨੇ। ਆ ਜਿਹੜੀ ਸਾਡੀ ਮਸੀਤ ਹੈ ਨਾ, ਅੱਛਾ ਅੱਛਾ, ਆ ਜਿਹੜੀ ਇੱਥੇ ਗੁਰਦੁਆਰਾ ਹੁੰਦਾ ਹੈ ਸਿੱਖਾਂ ਦਾ। ਅੱਛਾ, ਤੇ ਉਰਲੇ ਪਾਸੇ ਨਾਲ ਹੀ ਉਹਦੀਆਂ ਬੈਠਕਾਂ। ਅੱਛਾ, ਤੇ ਗੁਰਦੁਆਰਾ ਸਿੱਖਾਂ ਦਾ ਤੇ ਉੱਥੇ ਬਸ ਸਿੱਖਣੀਆਂ ਨੇ ਖੀਰ ਪਕਾ ਕੇ ਤੇ ਪੱਥਰਾਂ ਤੇ ਤੋੜਨੀ। ਅੱਛਾ, ਤੇ ਇੱਕ ਸਾਈ ਹੁੰਦਾ ਸੀ ਵਸਾਵਾ। ਅੱਛਾ, ਤੇ ਉਹਨਾਂ ਦਾ ਹੀ ਭੈਣਾ ਇੱਥੇ ਜੇ ਪੱਥਰਾਂ ਚ ਰੋੜ ਜਾਂਦੀ ਹੈ, ਮੈਨੂੰ ਖਵਾਲੀ ਜਾਇਆ ਕਰੋ। ਕੜਾ ਖਾ ਵੀ ਛੱਡਦੇ। ਅੱਛਾ ਅੱਛਾ, ਉਹਨਾਂ ਦੋ ਵੱਟੀਆਂ ਗੁੜ ਖਾ ਛੱਡਦਾ ਸੀ ਬੰਦਾ। ਜੀ ਜੀ, ਬੜੇ ਬੜੇ ਜਣੇ ਕਿਲੋ ਘਿਓ ਪੀ ਛੱਡਦੇ ਹੁੰਦੇ। ਇਸ ਤਰ੍ਹਾਂ ਹੀ। ਜਿਹਦੇ ਵਿੱਚ ਉਹ ਨਾ ਮੁੜ ਕੇ ਫਿਰ ਗੁਰਦੁਆਰਾ ਜਿਹੜਾ ਨਾ ਪਾਕਿਸਤਾਨ ਚ ਉਹ ਢੇਰ ਢਾਰ ਕੇ ਉੱਥੇ ਮਸਜਿਦ ਬਣ ਗਈ। ਆ ਜਿਹੜੀ ਮਸਜਿਦ ਹੈ ਨਾ ਸਾਡੀ, ਇੱਥੇ ਨਾ ਕੋਈ ਕੁਝ ਵੀ ਨਾ ਨਿਸ਼ਾਨ ਹੈ ਮਸਜਿਦ ਦਾ ਥਾਂ ਤੇ ਇਸ ਤਰ੍ਹਾਂ ਹੀ ਨਮਾਜ਼ ਪੜ੍ਹਨੀ। ਉਹ ਫਿਰ ਨਾ ਰੱਬ ਤੇਰਾ ਭਲਾ ਕਰੇ, ਅਸੀਂ ਲੱਗੇ ਬਣਾਉਣ। ਅੱਛਾ, ਇਹ ਮਸਜਿਦ ਅੱਛਾ ਬਣਾਉਣ ਲੱਗੇ ਤੇ 8 ਬੰਦੇ ਅਸੀਂ ਕਈਆਂ ਫੜ ਕੇ ਤੇ ਨੀਆਂ ਪੁੱਟਣ ਲੱਗੇ। ਅੱਛਾ,
ਰੱਬ ਤੇਰਾ ਭਲਾ ਕਰੇ, ਉਹਨਾਂ ਮਾਰਿਆ ਦਾਬਾ। ਅੱਛਾ ਦਾਬਾ ਮਾਰਿਆ, ਲੜਕਰ ਮਾਰੀ। ਹਾਂ ਖਬਰਦਾਰ ਹੈ ਕਿ ਅਸੀਂ ਸਾਡੇ ਪਿਛਾੜ ਕੇ ਬਹਿ ਗਏ, ਮਾਰੇ ਸਾਂ ਜੇ ਅੱਛਾ ਮਾਲਕ ਸਾਂ, ਅੱਛਾ ਅਸੀਂ ਪਿਛਾੜ ਕੇ ਬਹਿ ਗਏ। ਹਾਂ ਹਾਂ ਇੱਥੇ ਬੰਦਾ ਹੀ ਇੱਕ ਬਦੋਚੀ ਦੇ ਹੋਇਆ ਸੀ ਆਲ ਦਾ, ਉਹ ਸੁਣਦਾ ਹੀ ਪਿਆ ਗੱਲਾਂ। ਅੱਛਾ ਉਹ ਨੱਠ ਗਿਆ, ਪਿੰਡ ਗਿਆ, ਜਾ ਕੇ ਤੇ ਉਹਨੇ ਦੱਸਿਆ ਖੈਰੇ ਨੂੰ, ਅੱਛਾ ਖੈਰਾ ਡਾਕੂ ਉਹਨੂੰ ਦੱਸਿਆ ਤੇ ਉਹ ਘੋੜੀ ਤੇ ਬਹਿ ਕੇ ਤੇ ਫਿਰ ਆਇਆ ਉੱਡਦਾ। ਅੱਛਾ ਚੋਰੀ ਘੋੜੀ ਆਈ ਦੌੜਦੀ, ਘੋੜੀ ਬੜੀ ਮੋਟੀ ਰੱਖਦਾ। ਹਾਂ ਆਈ ਆਣ ਕੇ ਅੰਦਰ ਲਿਆਓ ਕਈਆਂ, ਅੱਗੇ ਅਸੀਂ 8 ਜਣੇ ਮੁੜ ਕੇ 16 ਹੋ ਗਏ। ਅੱਛਾ ਮਿਸਤਰੀ ਵੀ ਜਾ ਪਏ, ਬੰਦੇ ਇੱਟਾਂ ਅੱਗੇ ਕੋਲ ਸਨ, ਅੱਛਾ ਲੱਗ ਪਏ। ਫਿਰ ਚਾਰ ਦੁਆਰੀ ਚੌਰੀ ਝੱਟ ਪਰ 4 ਦੁਆਰੀ ਦੀ ਵਿੱਚ ਮਹਾਰਾਜ ਬਣਾਇਆ, ਵਿੱਚ ਮਿੱਟੀ ਪਾਈ, ਵਿੱਚ ਥੜਾ ਬਣਾ ਕੇ ਨਾ ਦੂਜਾ ਸਭਾ ਪਹਾੜ ਛੜਿਆਣਾ ਜਿਹੜਾ ਘੋੜੀ ਤੇ ਬੰਦਾ ਆਇਆ, ਉਹਦਾ ਨਾਂ ਕੀ ਦੱਸਿਆ? ਖੈਰਦੀਨ। ਤੇ ਉਹ ਆਇਆ ਘੋੜੀ ਤੇ ਫਿਰ ਉਹਨੇ ਘੋੜੀ ਦਾ ਨਾਚ ਕਰਾਇਆ ਸੀ। ਸਿੱਖ ਕੁਛ ਕਿਹਾ ਹੀ ਕੋਈ ਨਹੀਂ, ਤੇ ਅਸੀਂ ਨੀਆਂ ਪੁੱਟ ਕੇ ਕੰਧਾਂ ਬਣਾ ਲਈਆਂ ਜਿਹੜੀਆਂ, ਅੱਛਾ ਵਿੱਚ ਮਿੱਟੀ ਪਾ ਕੇ ਥੜਾ ਬਣਾ ਕੇ ਨਿਸ਼ਾਨਦੇਹੀ ਕਰ ਲਈ। ਹਾਂ ਤੇ ਮਹਾਰਾਜ ਬਣਾ ਲਿਆ। ਫਿਰ ਮਗਰੋਂ ਪਾਕਿਸਤਾਨ ਚ ਮਸੀਤ ਬਣੀ ਹੈ, ਵੇਖੋ ਇਹਦਾ। ਓਕੇ ਠੀਕ ਹੈ ਠੀਕ ਤੇ ਜਿਹਦੇ ਵਿੱਚ ਅਸੀਂ ਉਹਨੂੰ ਚੰਗੇ ਭਲੇ ਕਬੂਲ। ਅੱਛਾ 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 ਰਹਿਣ ਤੋਂ ਪਿੱਛੇ ਮਾਪੀ ਕੀਤਾ ਹੈ। ਠੀਕ ਠੀਕ। ਤੇ ਹੋਰ ਦੂਸਰੇ ਲੋਕ ਵੀ ਹੈ ਸਨ, ਮੇਘ ਮਾਸ਼ੇ? ਮੇਘ ਬੜਾ ਹੀ ਅੱਛਾ ਖੇੜੇ ਹੋਣੀ। ਅੱਛਾ ਫਿਰ ਰੱਬ ਤੇਰਾ ਭਲਾ ਕਰੇ, ਭੁੱਲਾ ਮੇਘ ਜਿਹੜਾ ਸੀ ਉਹ ਡੈਨ ਬਣਦਾ ਹੁੰਦਾ। ਅੱਛਾ ਉਹ ਇੱਕ ਖੇੜਾ ਬੱਠਲ ਹੁੰਦਾ ਸੀ, ਉਹ ਬੱਲੇ ਬੱਲੇ ਬੱਲੇ। ਹਾਂ ਮੇਘਾਂ ਦਾ ਬੜਾ ਹੀ ਹੋਰ ਸੀ। ਅੱਛਾ ਮਗਰੋਂ ਗਏ ਨੇ ਕੁਝ, ਉਹ ਇਬਰਾਹਿਮ ਨਹੀਂ ਦਰਵਾਲ ਵਾਲਾ, ਹਾਂ ਉਹਨੇ ਇੱਕ ਘਰ ਮਗਰੋਂ ਨਗਾ ਕੇ ਆਇਆ ਕੋਈ 2 ਸਾਲੀ। ਹਾਂ ਉਹ ਜਿਹੜੇ ਮਗਰੋਂ ਗਏ ਹਨ, ਇਬਰਾਹਿਮ ਕਿੱਥੋਂ ਦਾ ਸੀ? ਦਰਵਾਲ ਦਾ। ਉਹ ਆਪਣਾ ਸੰਨਾ ਸੁੰਨਾ ਵੀ ਲਾਂਦਾ ਸੀ ਉਧਰ ਪਾਰਲੇ ਪਾਸੇ ਜਾ ਕੇ। ਉਹ ਇਬਰਾਹਿਮ ਉਧਰੋਂ ਛੰਨਾ ਲਾ ਕੇ ਉਧਰੋਂ ਮਾਰ ਲਿਆਉਂਦਾ ਹੀ, ਉਧਰੋਂ ਹੀ। ਤੇ ਛੰਨਾ ਨਹੀਂ ਲਿਆਉਂਦਾ, ਡਾਕਿਆਂ ਨਾਲ ਲਿਆਉਂਦਾ ਹੀ ਹੋਰ ਨਾਲ। ਇਸ ਤਰ੍ਹਾਂ ਹੀ ਇੱਕ ਵਾਰੀ ਗੱਲ, ਬੜਾ ਨਾਂ ਬਾਬਾ ਦਾ ਹੋਇਆ ਵੀ ਇਬਰਾਹਿਮ ਦਾ ਹੈ। ਇੱਕ ਵਾਰੀ ਗੱਲ ਸੁਣਾਏ ਆਪ ਹੀ। ਅੱਛਾ ਤੇ ਆਂਦਾ ਹੈ ਮੈਂ ਨਾ ਇੱਕ ਰਖੜੀ ਜਈ ਤੇ ਉਹਦੇ ਵਿੱਚ ਲੰਮਾ ਪਿਆ ਤੇ ਹਨੇਰਾ ਵਾਵਾ ਹੋ ਗਿਆ। ਅੱਛਾ ਤੇ ਕੋਲੋਂ ਹੀ ਨਾ ਘੁਮਿਆਰ 2 ਜਣੇ, ਤੇ ਉਹ ਖਚਰਾਂ ਲੱਦੀਆਂ ਚੌਲਾਂ ਦੀਆਂ, ਤੇ ਚੌਲਾਂ ਦੀਆਂ ਖਚਰਾਂ ਲੱਦੀਆਂ ਤੇ ਆਪੋ ਦੇ ਵਿੱਚ ਨਾ 4 ਖਚਰਾਂ ਮੋਟੀਆਂ। ਅੱਛਾ ਤੇ ਲੱਦੀਆਂ ਤੇ ਲੈ ਕੇ ਜਾਣ ਪਏ ਤੇ ਨਾਲ ਹੀ ਰਖੜੀ ਸੀ, ਉੱਥੇ ਮੈਂ ਲੰਮਾ ਪਿਆ। ਅੱਛਾ ਤੇ ਉਹ ਆਪੋ ਚ ਚੁਆੜੀਆਂ ਪੜਾਣ। ਅੱਛਾ ਡਾਂਗਾ ਪੜਾਉਂਦੇ ਜਾਣ ਚੁਆੜੀਆਂ। ਤੇ ਬਈ ਅੱਜ ਲੱਭੇ ਇਬਰਾਹਿਮ ਦੇ ਥਾਂ ਮਾਰ ਗਈ। ਅੱਛਾ ਮੈਨੂੰ ਆ ਗਈ, ਮੈਂ ਹੈ ਸੁਣਦਾ ਹਾਂ ਪਿਆ, ਮੈਂ ਉੱਠ ਕੇ ਮਾਰੀ ਦੌੜ, ਮੈਂ ਅਗਲੇ ਪਾਸੇ ਇੱਕ ਬੜੀਆਂ ਖਚਰਾਂ ਦੇ ਲੈ ਆ ਇੱਧਰ, ਉਹਨਾਂ ਨੂੰ ਆਣ ਕੇ ਨਾਲ 2 ਚਪੇੜਾ ਲਾਈਆਂ, ਦੱਦਾ ਹੋ ਜਾਣ। ਉਹ ਤੋਰਾ ਪਿਛਾ ਨੂੰ ਤੇ ਖਚਰਾਂ ਜਿਹੜੀਆਂ ਨਾ ਉਹ ਬੇਸਵਾਟ ਜਿਹੜੀਆਂ ਘੁਮਿਆਰਾਂਗੇ। ਅੱਛਾ ਅੱਛਾ ਉਹ ਜਿਹੜੇ ਚੌਲ ਸਨ ਉਹ ਵੀ ਗਰੀਬਾਂ ਨੂੰ ਵੰਡ ਛੱਡੇ। ਇਬਰਾਹਿਮ ਸ਼ਾਨ ਬੰਦਾ ਸੀ। ਉਹ ਤੁਹਾਡੇ ਇਲਾਕੇ ਦਾ ਹੀ ਰਹਿਣ ਵਾਲਾ? ਆ ਸੰਗੜਿਆ ਦੇ ਨਾਲ ਪਰਲੇਲਾ ਪਿੰਡ। ਅੱਛਾ ਅੱਛਾ ਹਾਂ ਤੇ ਉਹ ਸ਼ਾਨ ਹੈ, ਅਜੇ ਵੀ ਸ਼ਾਨ ਨੇ, ਬੜੀ ਜ਼ਮੀਨ ਹੈ। ਅੱਛਾ ਤੇ ਆਪੀ ਹੈ ਵੇ ਬਾਬਾ ਇਬਰਾਹਿਮ ਕਿ ਨਹੀਂ? ਪੂਰਾ ਹੋ ਗਿਆ? ਮੁੱਕ ਗਿਆ। ਠੀਕ। ਅੱਛਾ ਬਾਬਾ ਜੀ, ਜਿਹੜੇ ਮੇਘ ਸਨ ਉਹਨਾਂ ਦਾ ਕੀ ਕੰਮ ਕਾਜ ਹੁੰਦਾ ਸੀ, ਜਿਹੜੇ ਦੇਪੋਗੀ ਦੇ ਸਨ? ਉਹ ਬਸ ਆਪਣੇ ਖੱਡੀਆਂ ਹੀ ਚਲਾਉਂਦੇ ਆ, ਕੱਪੜੇ। ਅੱਛਾ ਠੀਕ ਹੈ। ਤੇ ਸਕੂਲ ਹੈ ਸੀ ਪਿੰਡ ਚ ਦੇਪੋਗੀ? ਸਕੂਨ ਬੜਾ ਹੀ। ਸਕੂਲ ਹਾਂ, ਸਕੂਲ ਕੋਈ ਨਹੀਂ। ਤੇ ਕਿੱਥੇ ਪੜਨ ਜਾਂਦੇ ਹਨ ਬੱਚੇ ਉਸ ਵੇਲੇ? ਬੱਚੇ ਉਦੋਂ ਸ਼ਹਿਰ ਪੜ੍ਹਦੇ ਆ। ਕਿੱਥੇ ਜੀ? ਸ਼ਹਿਰ ਦੇ ਮਾਸਟਰ ਸ਼ਹਿਰ ਪਿੰਡ ਕੋਈ ਇੱਥੋਂ ਕਿੰਨਾ? ਤਕਰੀਬਨ 7 ਕਿਲੋਮੀਟਰ। ਅੱਛਾ ਸੈਰ ਪੜਨ ਜਾਂਦੇ ਹਨ? ਸ਼ਹਿਰ ਜਾਂਦੇ ਹਨ। ਤੇ ਤੁਸੀਂ ਗਏ ਸਕੂਲ? ਤੁਸੀਂ ਗਏ ਸਕੂਲ? ਤੁਸੀਂ ਆਹੋ ਪੜ੍ਹੇ ਉਦੋਂ ਪੜਾਈਆਂ ਉਹ ਰੁਕਦੀਆਂ 16 ਦੇ ਰਹੇ ਹਨ, ਦਾਖਲ ਹੋਏ ਪੜ੍ਹੀਏ। ਤੇ ਉਹ ਇੱਕ ਮਾਸਟਰ ਸੀ, ਮਹਿੰਦੀ ਲਾਈ ਹੋਣੀ ਉਹਨੇ ਸਿਰ ਨੂੰ। ਅੱਛਾ ਤੇ ਉਹ ਨਾ ਜਵਾਨ ਬੜਾ, ਤੇ ਉਹਨੇ ਵਿੱਚੋਂ ਕੱਢ ਕੇ ਨਾ 15-16 ਮੁੰਡੇ ਚੰਗੇ ਚੁਣ ਲੈਣੇ। ਤੇ ਉਹਨੇ ਆਖਣਾ ਚਲੋ
ਸਾਨੂੰ ਨਾਲ ਲੈ ਕੇ ਤੇ ਚੱਲ ਜਾਣਾ, ਜਾ ਕੇ ਘਾਹ ਚਗਾਉਂਦੇ ਰਹਿਣਾ, ਬੜੂ ਚਗਾਉਂਦੇ ਹਾਂ, ਇਹ ਆਪਣਾ ਚੁਣਾਉਂਗੇ। ਅਸੀਂ ਹਾਟੀ ਗਏ ਹਾਂ, ਹਾਟੀ ਗਏ ਸੀ ਕੰਮ ਨਹੀਂ ਗਏ। ਤੇ ਬਾਬਾ ਕੋਈ ਈਦ ਸ਼ੀਦ ਆਣੀ, ਈਦ ਸ਼ੀਦ ਜਦੋਂ ਆਣੀ ਵੱਡਾ ਡੰਗਰ ਕਰ ਲੈਂਦੇ ਹੋ? ਨਾ, ਕੋਨੇ ਹਣ ਕਰਨੇ। ਅੱਛਾ, ਉਹਨਾਂ ਦਾ ਜ਼ੋਰ ਸੀ। ਠੀਕ ਠੀਕ ਹੈ। ਤੇ ਫਿਰ ਕਿੱਥੋਂ ਲੈ ਕੇ ਆਣਾ ਗੋਸ਼ਤ? ਹਾਂ ਵੱਡਾ ਸ਼ਹਿਰਾਂ ਚੋਂ ਲਿਆਉਣਾ ਜੇ ਕਿਤੇ ਖਾਣਾ ਵੀ। ਅੱਛਾ, ਉਹ ਵੀ ਬੁੱਕਲ ਜਿਹੇ ਦੇ? ਉਹ ਵੀ ਚੋਰੀ। ਹਾਂ, ਨਹੀਂ ਲੈਣੇ ਹਨ ਖਾਣ। ਠੀਕ ਹੈ। ਉਹਨਾਂ ਦਾ ਜ਼ੋਰ ਬੜਾ ਹੈ। ਸਾਨੂੰ ਨਾ ਉਹਨਾਂ ਦੇ ਆਉਂਦੇ ਹੁੰਦੇ ਹਨ ਭਾਈ। ਅੱਛਾ, ਭਾਈ ਆਉਂਦੇ ਹੁੰਦੇ ਹਨ ਤੇ ਉਹਨਾਂ ਆਣ ਕੇ ਨਾ ਤੇ ਸਫਾਂ ਪਾਈਆਂ ਹੋਣੀਆਂ, ਦਰੀਆਂ ਵਿਛੀਆਂ, ਉਹਨਾਂ ਬਹਿ ਜਾਣਾ। ਅੱਛਾ, ਫਿਰ ਉਹਨਾਂ ਨੇ ਨਾ ਖੜਤਾਲਾਂ ਵਜਾਉਣੀਆਂ ਤੇ ਗਾਣੇ ਬੋਲਣੇ। ਅੱਛਾ, ਤੇ ਉਹਨਾਂ ਆਖਣਾ ਉੱਠਣਾ ਤੇ ਸਿੱਖਣੀਆਂ ਵੀ ਫਿਰ ਸੁਣਨੀਆਂ। ਅੱਛਾ ਅੱਛਾ, ਤੇ ਬੁੱਢੀਆਂ ਵੀ ਬੜੀਆਂ ਉਹਨਾਂ ਦੀਆਂ, ਤੇ ਸਾਨੂੰ ਨਹੀਂ ਹਨ ਵੇਖਣ ਦੇ, ਸਾਡੇ ਮਗਰ ਚੱਲ ਜਾਂਦਾ। ਠੀਕ, ਬੜੀਆਂ ਲਹਿਰਾਂ ਹੁੰਦੀਆਂ ਹਨ। ਅੱਛਾ ਅੱਛਾ, ਠੀਕ ਹੈ। ਤੇ ਜਿਹੜਾ ਉਹ ਬਣਾਉਂਦੇ ਸਨ ਕੁਣਕਾ ਹਲਵਾ ਬਣਾਉਂਦੇ, ਉਹ ਵੀ ਖਾ ਪੀ ਲੈਂਦੇ? ਖਾ ਲੈਂਦੇ ਹਾਂ, ਕੁਝ ਵੀ ਨਾ। ਅੱਛਾ ਅੱਛਾ, ਡਰਦੇ। ਠੀਕ। ਬਾਬਾ ਖੂਹ ਕਿੰਨੇ ਵੇਖੇ ਦੇਖੋਗੇ? ਖੂਹ 7 ਗਈਆਂ, ਝੂਠੀ ਵਗਦੀ। ਬੱਲੇ। ਅੱਛਾ, ਕੀ ਅੱਲਾ ਸਨ? 7 ਗਈਆਂ ਖੂਹ ਹੀ ਸਾਡੇ ਪਿੰਡ। ਅੱਛਾ, ਮੋਟੇ ਮੋਟੇ ਖੂਹਾਂ ਦੇ ਨਾਂ ਲਵੋ ਜਰਾ। ਹਾਂ, ਮੋਟਿਆਂ ਸਾਰਿਆਂ ਨੇ ਲਵਾਏ ਹਨ। ਜਿਹੜੇ ਮਾੜੇ ਹਨ ਉਹਨਾਂ 5 6 ਘਰਾਂ ਰਲ ਕੇ ਲਵਾ ਲਏ। ਅੱਛਾ, ਕੀ ਨਾਂ ਸਨ ਖੂਹਾਂ ਦੇ ਉਸ ਵੇਲੇ? ਪਤਾ ਨਾ, ਅੱਲਾ ਟਾਲੀ ਵਾਲਾ ਵੇ, ਕਿੱਕਰ ਵਾਲਾ ਵੇ, ਪਿੱਪਲ ਵਾਲਾ ਵੇ। ਤੁਹਾਡੇ ਪਿੰਡ ਦੇ ਪੋਗੇ ਜਿਹੜੇ ਮਸ਼ਹੂਰ ਖੂਹ ਸਨ, ਜਿੱਦਾਂ ਤੁਹਾਡਾ ਬੇਰੀ ਵਾਲਾ ਸੀ। ਆਹੋ, ਸਾਡਾ ਤੇ ਉਹ ਬੇਰੀ ਵਾਲਾ ਨਾਂ ਪਿਆ ਸੀ। ਬੇਰੀ ਮਹਿਲ ਦੇ ਵਿੱਚ ਉੱਗੀ ਸੀ, ਉਹਦੀ ਲੋੜ ਕਿਸੇ ਨੂੰ ਵੀ ਨਹੀਂ ਸੀ। ਜੀ ਜੀ ਜੀ। ਉਹ ਜਦੋਂ ਤਾਂ ਜਾਣਾ ਨਾ ਜਰੀ ਕਿਤੇ ਉੱਤੋਂ ਸ਼ਾਮ ਚੜਨੀ, ਥੱਲੇ ਮੋਢਾ ਏਡਾ ਹੋ ਗਿਆ ਨਾ, ਆਲੀ ਤੁਰ ਪਈ ਬੇਰੀ ਵਾਲੇ। ਤੇ ਬਾਕੀ ਦੇ ਜਿਹੜੇ ਖੂਹ ਸਨ ਉਹਨਾਂ ਦੇ ਕੀ ਹੱਲ ਸੀ? ਅੱਲਾ ਸਨ ਉਹ, ਉਹਨਾਂ ਦੇ ਹਨ ਤੇਜੋ ਦਾ ਖੂਹ ਹੈ, ਹੁਕਮ ਸਿੰਘ। ਅੱਛਾ, ਹੁਕਮ ਸਿੰਘ ਜਿਹੜਾ ਉਹ ਮੰਨਿਆ ਉਹਦਾ ਕੋਈ ਮੁੰਡਾ ਇੰਨਾ ਮਾਂ ਸੀ ਉਹਦਾ, ਹੁਕਮ ਸਿੰਘ। ਅੱਛਾ, ਤੇ ਜਿਹੜਾ ਤੇਜੋ ਸੀ ਉਹ ਵੱਡਾ ਸੀ, ਉਹ ਤੁਰਨ ਕਤਰਾ। ਜਿਹੜਾ ਉਦੋਂ ਛੋਟਾ ਸੀ ਪੂਰਨ ਸੀ, ਤੇ ਉਹਦੇ ਨਾਂ ਸੀ, ਉਹਦੇ ਮੁੰਡੇ ਹਨ, ਇੱਕ ਨਾ ਦਰਸ਼ੋ, ਇੱਕ ਨਾ ਭਗਵਾਨ, ਵੱਡਾ ਭਗਵਾਨ ਤੇ ਛੋਟਾ ਦਰਸ਼ੋ, ਤੇ ਛੋਟਾ ਚਕਿੰਦਰ ਜਿਹੜਾ ਨਾ ਉਹਨੇ ਜੂੜਾ ਰੱਖਿਆ ਹੁੰਦਾ। ਅੱਛਾ, ਐਦਾਂ ਡੰਗਰ ਕੋਲ ਮੱਝਾਂ ਜਾਣਾ ਚਾਰਨ, ਤੇ ਮੈਂ ਉਹਨੂੰ ਆਖ ਦੇਣਾ, ਮੈਂ ਆਖਣਾ ਕਾਲੇ ਰਾਹ, ਕਾਲਾ ਬੜਾ ਸੀ। ਅੱਛਾ, ਵਾਹਵਾ ਸੀ ਮੁੰਗਲ, ਤੇ ਕਾਲੇ ਰਾਹ ਪੈਸੇ ਦੇ ਪਾ ਜਾਮ ਨੂੰ ਆਉਂਦੇ ਹੁੰਦੇ। ਅੱਛਾ, ਤੇ ਉਹਨੇ ਨਾ ਮੇਰੇ ਨਾਲ ਫਿਰ ਕੋਲ ਹੀ ਪੈ ਜਾਣਾ। ਅੱਛਾ, ਹਾਂ, ਫਿਰ ਕੋਲ ਜਾ ਜਾਣਾ, ਉਹ ਰਾਹ ਵਾਉਣਾ ਹੈ। ਠੀਕ ਹੈ, ਠੀਕ। ਗੱਲ ਕਰ ਲਿਆ, ਜਿੱਦਾਂ ਮੁੰਡੇ ਛੁੜਾ ਬਣਾਉਂਦੇ ਨੇ ਇੱਕ ਦੂਸਰੇ ਨਾਲ। ਠੀਕ ਹੈ। ਤੇ ਜਿਹੜਾ ਪਾਣੀ ਤੁਸੀਂ ਪੀਣਾ ਪਾਸ਼ਾ ਫੇਰ ਕਰਨ ਦਿੰਦੇ ਆ ਭੋਗ ਕੇ। ਅੱਛਾ ਅੱਛਾ, ਚਾਲੀਆਂ ਥੱਲੇ ਬਹਿ ਕੇ ਤੇ ਪਾਸ਼ਾ ਫੇਰ। ਤੇ ਪਾਣੀ ਖੂਹੀਆਂ ਦਾ ਪੀਂਦੇ ਹੋ? ਪਾਣੀ ਖੂਹੀਆਂ ਹੁੰਦੀਆਂ ਹਨ ਤੇ ਉੱਤੇ ਖੁਆਰੇ ਲੱਜਾ ਪਾ ਕੇ ਜਾਂਦੇ। ਅੱਛਾ, ਤੇ ਪਾਣੀ ਕੱਢ ਕੇ ਤੇ ਖਰਚੀਆਂ ਜਨਾਨੀਆਂ ਹਨ। ਅੱਛਾ ਅੱਛਾ, ਠੀਕ। ਤੁਹਾਡੀ ਮੁਸਲਮਾਨਾਂ ਦੀ ਖੂਹੀ ਵੱਖਰੀ? ਆਹੋ, ਇੱਥੇ ਸਾਡੀ ਕੋਈ ਪੱਕਾ ਥੜਾ ਸੀ 4 ਚੁਫੇਰੇ। ਅੱਛਾ, ਤੇ ਬੋਰ ਸੀ। ਅੱਛਾ, ਤੇ ਉਹ ਬੋਰ ਦੇ ਉੱਤੇ ਹੁਣ ਤੇ ਘਰ ਬਣ ਗਏ। ਹੁਣ ਤੇ ਬਾਦੀ ਵੱਧ ਗਈ, ਪਿੰਡ ਚੋਖਾ ਵੱਧ ਗਿਆ ਤੇ ਬੜਾ ਵਧਿਆ। ਉਦੋਂ ਨਵੇਂ ਪਿੰਡ ਸੀ, ਬੜਾ ਮਸ਼ਹੂਰ ਇਸ ਖੇਤਰ ਦਾ, ਇਸ ਇਲਾਕੇ ਦਾ ਪਿੰਡ ਜੀ ਦੇਪੋ ਕੀ। ਹਾਂ, ਤੇ ਚੌਧਰ ਕਿਹਦੀ ਸੀ? ਗੰਗਾਰਾਮ ਤੇ ਗੰਗੂ ਦੋਵੇਂ ਭਰਾ। ਠੀਕ ਠੀਕ। ਚੌਧਰ ਉਹਨਾਂ ਦੇ ਸਾਰੇ ਪਿੰਡ ਚ। ਜੀ, ਠੀਕ ਹੈ। ਉਹ ਗੰਗਾਰਾਮ ਜਿਹੜਾ ਇਨਸਾਫ ਚੰਗਾ ਕਰਦਾ। ਅੱਛਾ, ਇਨਸਾਫ ਦਾ ਮਤਲਬ ਕੀ, ਜੇ ਕਿਸੇ ਆਪਣੇ ਨੇ ਨੁਕਸਾਨ ਕੀਤਾ ਤਾਂ ਉਹਨੂੰ ਵੱਧ ਕੇ ਜਗਵਾਉਣਾ, ਤੇ ਜੇ ਕਿਸੇ ਹੋਰ ਕਿਸੇ ਨੇ ਕੀਤਾ ਤਾਂ ਉਹਨੂੰ ਥੋੜਾ। ਇਨਸਾਫ ਸੀ ਨਾ, ਇਨਸਾਫ। ਪਰ ਤੂੰ ਆਪਣਾ ਹੋ ਕੇ ਨੁਕਸਾਨ ਕੀਤਾ। ਇੱਕ ਮੁੰਡਾ ਉਹਨੇ 6 ਸਾਲ ਬਾਨੀ ਛੱਡਿਆ। ਅੱਛਾ ਅੱਛਾ, 6 ਮਹੀਨੇ। ਠੀਕ ਹੈ, 6 ਮਹੀਨੇ ਅੰਦਰੋਂ ਨਹੀਂ ਸੀ। ਮੇਲਾ ਸ਼ੇਲਾ ਕੋਈ ਆਪਣੇ ਇਲਾਕੇ ਦਾ ਮਸ਼ਹੂਰ ਮੇਲਾ ਕਿਹੜਾ ਲੱਗਦਾ ਸੀ? ਮੇਲਾ ਸਾਡੇ ਪਿੰਡ ਸੰਕਤਰੇ ਪੜੇ ਵੀ ਲੱਗਦੀ, ਸਾਡੇ ਪਿੰਡ ਬੜੀ ਵੱਡੀ ਪੜੇ ਵੀ ਲੱਗਦੀ। ਅੱਛਾ, ਉਹ ਤਲਾਵਾਂ। ਠੀਕ ਹੈ, ਇਹਦੋਂ ਵੱਡਾ ਕੋਈ ਵੀ ਨਹੀਂ। ਸੰਕਤਰੇ ਵੀ ਲੱਗਦੀ ਸੀ, ਪੜੇ ਵੀ ਸਾਡੇ ਪਿੰਡ। ਤੇ ਘੋਲ ਛੋਲ ਵੀ ਹੁੰਦੇ? ਹਾਂ, ਬੜਾ ਘੋਲ। ਅੱਛਾ, ਇੱਥੇ ਕੁੰਗੇ ਦਾ ਮੁੰਡਾ ਵੀ ਆਇਆ, ਸਦੀਕ ਭਲਵਾਨ। ਹਾਂ, ਅੱਛਾ। ਨਹੀਂ, ਸਦਰਾ ਵੀ ਨਾਲ ਆਇਆ, ਉਹਦਾ ਚਾਚਾ। ਉਸੇ ਹੀ ਪਾਲਿਆ। ਹਾਂ ਹਾਂ, ਤੇ ਗੁੰਗਾ ਜਿਹੜਾ ਨਾ ਉਹ ਬਹੁਤ।
ਤੇ ਸਿੱਖਾਂ ਚ ਵੀ ਕੋਈ ਜ਼ੋਰ ਕਰਦਾ ਸੀ, ਕੋਈ ਪਹਿਲਵਾਨ ਆਇਆ ਸੀ? ਬੜੇ ਸਨਗੇ। ਅੱਛਾ, ਬੜੇ ਸਨ ਸਿੱਖ। ਅੱਛਾ, ਉਹ ਨਾਂ ਲਵੋ ਹਾਂ, ਮੋਟੇ ਮੋਟੇ ਕੋਈ। ਅੱਲਰਾਂ ਦਾ ਸਿੱਖ ਜਿਹੜਾ ਮਸ਼ਹੂਰ ਸੀ। ਕਿੱਥੋਂ ਦਾ? ਅੱਲਰਾਂ ਦਾ ਸਿੱਖ ਜਿਹੜਾ ਉਹ ਮਸ਼ਹੂਰ ਸੀ। ਅੱਛਾ, ਉਹ ਤੁਹਾਡੇ ਲਾਗੇ ਹੀ ਅੱਲਰਾਂ? ਅੱਛਾ, ਅੱਲਰ ਪਿੰਡ। ਅੱਲੜ। ਅੱਛਾ, ਉਹ ਉਧਰ ਬੜਿਆਣੇ ਵਾਲਾ? ਹਾਂ, ਬੜਿਆਣੇ। ਅੱਲੜ ਬਿਲਕੁਲ ਹੈ ਮਸ਼ਹੂਰ। ਅੱਛਾ, ਉਹ ਮਸ਼ਹੂਰ ਸੀ। ਤੇ ਆਪਣੇ ਪਿੰਡ ਦੇਪੋ ਕੀ ਨਾ ਕੋਈ ਹੋਇਆ? ਇੱਥੇ ਕਾਕਾ ਸਾਈ ਮਸ਼ਹੂਰ। ਕਾਕਾ ਸਾਈ ਮਸ਼ਹੂਰ ਸੀ ਦੇਪੋ। ਹਾਂ, ਪੁਰਾਣੇ ਵੇਲਿਆਂ ਚ, ਪੁਰਾਣਿਆਂ ਮੇਲਿਆਂ ਚ। ਇੱਥੇ ਮੰਗਤਾ ਪਹਿਲਵਾਨ ਮਸ਼ਹੂਰ। ਮੰਗਤਾ ਪਹਿਲਵਾਨ ਇਹ ਮਸ਼ਹੂਰ। ਅੱਛਾ। ਮੰਗਤਾ ਪਹਿਲਵਾਨ ਸਾਡਾ ਠੀਕ ਸੀ। ਅੱਛਾ, ਹਾਂ, ਤੇ ਉਹ ਮਸ਼ਹੂਰ। ਅੱਛਾ, ਉਹਦੀ ਔਰਤਾਂ ਕੋਈ ਵੀ ਨਹੀਂ। ਠੀਕ ਉਹ ਹੈ, ਤਾਂ ਯਾਕ ਸਹੀ। ਅੱਛਾ ਬਾਬਾ ਜੀ, ਜਦੋਂ ਉਹ ਟਾਈਮ ਆਇਆ ਵੇ ਘਰ ਬੂਏ ਛੱਡਣ ਦਾ, ਕੀ ਬਣਿਆ ਉਹਨਾਂ ਸਰਦਾਰਾਂ ਨਾਲ ਦੇਪੋ ਕਿ ਉਹਨਾਂ ਨਾਲ ਕੋਈ ਬਣਿਆ? ਇਹ ਹਾਂ ਭਾਈ ਅਸੀਂ ਨਾ ਸਾਡੇ ਪਿੰਡ ਵਾ ਜਿਹੜਾ ਦੱਸਿਆ ਗਿਆ ਨਾ, ਬੜੇ ਅਮਨਾ ਮਾਨ ਗਿਆ। ਅੱਛਾ, ਤੇ ਅਸੀਂ ਜਦੋਂ ਤੁਰਨ ਲੱਗੇ ਤੇ ਹੁਕਮ ਸਿੰਘ ਜਿਹੜਾ ਨਾ ਆਖਣ ਲੱਗਾ, ਉਹ ਆਓ ਮੁੰਡਿਓ। ਅਸੀਂ ਗਾਂ ਹੋਇਆ ਕਿ ਕੀ ਗੱਲ ਹੈ, ਆ ਸੰਡੇ ਤੇ ਗੋਲ ਤਰਾਓ। ਅੱਛਾ, ਉਹ ਸੰਡੇ ਦੇ ਉੱਤੇ ਗੋਲ ਤਰਿਆ, ਚਾਦਰ ਦੇ ਬੰਦਾ ਲਾ ਲਿਆ। ਅੱਛਾ, ਤੇ ਆਂਦਾ ਹੈ ਇਸ ਮਾਰਿਆ ਖਾਣ ਲੱਗਿਆ, ਰਾਜ ਖਾਂਦੇ ਜਾਵਾਂਗੇ। ਹਾਂ, ਤੇ ਅਮਨਾ ਮਾਨ ਤੁਰ ਗਿਆ। ਅੱਛਾ, ਤੇ ਮੁੜ ਕੇ ਬਾਅਦ ਦੇ ਉੱਤੇ ਨਾ ਅਗਲੇ ਦਿਨ ਇੱਕ ਆਇਆ ਉਧਰੋਂ ਥਾਣੇਦਾਰ। ਅੱਛਾ, ਉਹ ਥਾਣੇਦਾਰ ਕੋਇਆ ਤੇ ਆਂਦਾ, ਉਹ ਬਈ ਮਾਨੋ ਕੁੱਤਿਓ, ਉਹ ਇਹਨਾਂ ਨੂੰ ਏਦਾਂ ਕਰ ਦਿਓ ਪਏ। ਉਹ ਮਾਜਾ ਲਾਉਂਦੇ ਹਨ ਨਾ ਉਧਰੋਂ, ਉਧਰੋਂ ਜਾਂਦੇ ਆ। ਤੇ ਉਹ ਆਇਆ ਤੇ ਆਣ ਕੇ ਤੇ ਸਾਨੂੰ ਲੈ ਪਿਆ ਗਾਲਾਂ ਕੱਢਣ। ਉਹ ਕਾਹਦੇ ਲਈ ਇਹਨਾਂ ਨੂੰ ਏਦਾਂ ਕਰ ਦਿਓ, ਸਾਡੇ ਤੇ ਬਾਲ ਨੇਜਿਆਂ ਦੇ ਟੰਗੇ ਤੇ ਨਾਲ ਇਹ ਵੀ ਇਹ, ਜੇ ਨਹੀਂ ਤੁਹਾਨੂੰ ਦਬਾ ਤੇ ਰਾਵੀ ਦਾ ਪਾਣੀ ਵੇਖੋ ਜਾ ਕੇ, ਖੂਨੋ ਖੂਨ। ਤੇ ਫੇਰ ਲੋਕੀ ਪੜਦੇ ਹਨ। ਫੇਰ ਹਾਮੀ ਫਿਰ ਉਹ ਤਵੇ ਜਿਹੜੇ ਨਾ ਉਹ ਵੀ ਕੁੱਟੇ ਆ ਜਿਨ੍ਹਾਂ ਦੇ ਰੋਟੀਆਂ ਪਕਾਉਂਦੇ। ਇਹ ਕੁੱਟੇ ਸਮਾਰਿਆ ਉਹ ਪੁੱਟ ਕੇ ਤੇ ਫਿਰ ਇੱਕ ਨੂੰ ਵੱਧਦੇ ਹਨ। ਉਦੋਂ ਬਰਸੀ ਚੱਲਦੀ। ਬਰਸੀ ਕੁਆੜੀ ਹੈ ਨਹੀਂ ਅਸਲਾ। ਤੇ ਉਹਨਾਂ ਉਹ ਫੇਰ ਇੱਕ ਆਇਆ ਜੱਟਾ, ਇੱਕ ਕਿੱਲੇ ਦੇ ਵਿੱਚ ਸਾਰਾ ਵੱਢਿਆ ਉਹਨਾਂ ਦਾ ਵੀ। ਉਹ ਕਿੱਲੇ ਜਾ ਮਾਰੇ। ਉਹ ਕਿੱਲੇ 'ਚ ਹੁਣ ਤੱਕ ਫਸਲ ਬੜੀ ਹੋਈ। ਉਹ ਕਿੱਲੇ 'ਚ ਵੱਢਿਆ ਇਸ ਤਰ੍ਹਾਂ ਗਿਆ ਸੀ। ਉਹੀ ਕੰਮ ਹੈ। ਉਹ ਜਿਹੜਾ ਜੱਥਾ ਵੱਢਿਆ ਸੀ ਉਹ ਆਹੀ ਹੋਏਗਾ, ਮੁੰਨਾ ਵਾਲੀ ਦੇ ਸਰਦਾਰ ਤੇ ਆਪਣਾ ਆਲਬਾਮਣੀ ਦੇ ਤੇ ਉਹ ਹੋਪੀਪੁਰ ਮਾਰੇ। ਹਾਂ, ਉਹ ਬਾਹਰੋਂ ਆਇਆ। ਉਹ ਜੱਥਾ ਜਦੋਂ ਵੱਢਿਆ ਇਹਨਾਂ ਦੇ ਸਾਡੇ ਪਿੰਡ ਦੀ ਇੱਕ ਬੁੱਢੀ ਵਿੱਚ। ਅੱਛਾ, ਉਹਦੇ ਨਾਂ ਹੀ ਬਾਲਕੌਰ। ਅੱਛਾ, ਉਹਨੂੰ ਬੁੱਢੀਆਂ ਬਾਵੀ ਆਂਦੀਆਂ ਹੁੰਦੀਆਂ। ਅੱਛਾ, ਤੇ ਜਵਾਨ ਬੜੀ ਉਹ ਮਾਰਨ ਵਾਲੀ ਨੇ। ਅੱਛਾ, ਉਹ ਮੁਸਲਮਾਨੀਆਂ ਦਾ ਨਾ ਇੱਕ ਉਹ 12 ਦਿਨ ਇੱਥੋਂ ਗੇਤਰੀ ਤੁਰ ਗਈ ਸੀ। ਅੱਛਾ, ਉਹ ਗੇਤਰੀ ਤੁਰ ਗਈ 12 ਦਿਨ ਪਹਿਲਾਂ ਆਪਣੇ ਭੈਣ ਭਰਾਵਾਂ ਨਾਲ ਆਵਾਂਗੀ ਸਿਆਲਕੋਟ। ਅੱਛਾ, ਤੇ ਉਹਨਾਂ ਨਾਲ ਆਈ ਤੇ ਇੱਥੇ ਜਦੋਂ ਆਏ ਨੇ ਫਿਰ ਕਾਬੂ ਆ ਗਿਆ ਜੈਸਾ। 4 ਚਫੇਰੇ ਮੁਸਲਮਾਨ ਤੇ ਵੇਚੋ, ਗਾਂ ਮੁਸਲਮਾਨ ਵੀ ਨਾ ਹੋਣ। ਅੱਛਾ, ਹੁਣ ਇਸ ਤਰ੍ਹਾਂ ਨਾ ਗਾਂ ਭਾਈ ਉਹ ਉਹਨਾਂ ਦੇ ਕੋਲ ਸੀ ਇੱਕ ਬੰਦੂਕ। ਅੱਛਾ, ਤੇ ਉਹ ਬੰਦੂਕ ਦੇ ਵਿੱਚ ਅਸਲਾ ਨਹੀਂ ਉਹਨਾਂ ਕੋਲ, ਉਹਦੇ ਸਾਹਮਣੇ ਬੜੇ ਹਨ ਗੁਜਰੂ ਹੋਏ ਤੇ 4 ਚਫੇਰੇ ਮੁਸਲਮਾਨ ਹੀ ਨਜ਼ਰ ਆਉਣ। ਤੇ ਜਰੂਰ ਹੋਏ ਦੇ ਤੇ ਉਹਦੇ ਵਿੱਚ ਪਾ ਕੇ ਨਾ ਛੋਲਿਆਂ ਦੇ ਦਾਣੇ। ਤੇ ਦਾਣੇ ਪਾ ਕੇ ਛੋਲਿਆਂ ਦੇ ਤੇ ਘੋੜਾ ਗੱਬਣ ਤੇ ਟੱਟ ਹੋਏ ਨਾ ਤੇ ਖਲਕਤ ਦੁਆਲੇ ਖਲੋ ਰਹੀ। ਪਤਾ ਕਿੰਨਾ ਕਸਲਾ ਡਰ ਲਿਆ। ਅੱਛਾ, ਉਹ ਫਿਰ ਮੁੜ ਕੇ ਮੁਤਾਜ ਸ਼ਾਹ ਤੇ ਅਨਵਰ ਜੱਟ ਬਰਦੋਵਾਲਾ ਉਹ ਆਏ ਨੇ ਘੋੜੀਆਂ ਤੇ ਉਹਨਾਂ ਕੋਲ ਇੰਨਾ ਸਲਾਹੀ ਤੇ ਰਫਲਾਂ ਪੱਕੀਆਂ। ਉਹਨਾਂ ਦੇ ਸਾਂਦੇ ਬੰਨੇ ਦੇ ਖਲੋ ਗਏ ਤੇ ਮਾਰੇ ਨਿਸ਼ਾਨੇ। ਇੱਕ ਗੋਲੀ ਨਾਲ ਤਰਾ 4 ਡਿੱਗ ਗਿਆ। ਉਹ ਵਿੱਚੋਂ ਲੰਘ ਜੀ ਜਾਂਦੀ। ਕੱਛੇ ਚਾਹਣ ਜ਼ਰੂਰ ਹੋਏ ਤੇ ਫਿਰ ਦੁਆਲੇ ਖਲਕਾ ਜਾਤੀ ਕੋ ਸਾਰੇ ਮਾਰ ਛੜੇ। ਬੱਚੇ ਵੀ ਵਾਢੀ ਛੜੇ। ਇੱਕ ਬੁੱਢੀ ਬੰਦਾ। ਉਹ ਬਾਲਕੌਰ ਦਾ ਫਿਰ ਕੀ ਬਣਿਆ? ਉਹ ਬਾਲਕੌਰ ਜਿਹੜੀ ਸੀ ਨਾ ਉਹਨੂੰ ਮੁਸਲਮਾਨੀਆਂ ਦਾ ਉਹ ਨਾ ਲੈ ਗਿਆ ਵਿੱਚੋਂ ਕੱਢ ਕੇ ਜਹੇ ਦੇ। ਅੱਛਾ, ਉਹ ਬਨਮਾਸ਼ ਸੀ ਛੋਟੀ ਦਾ ਆ ਮੁਸਲਮਾਨ। ਅੱਛਾ, ਨਨਾਰ ਕੋਲ ਉਹ ਲੈ ਗਿਆ ਤੇ ਉਹ ਰੱਬ ਤੇਰਾ ਭਲਾ ਕਰੇ
ਉਹ ਨਾ ਖਜਰੀ ਬੜੀ ਸੀ ਤੇ ਮੜੀਆਂ ਚ ਗਏ ਨਾ ਜਦੋਂ ਪਿੰਡੋਂ ਪਾਸੇ ਘਬਰਾਂ ਲੱਗੇ ਤੇ ਆਂਦੀ ਏ ਇਹ ਭਲਿਆ ਲੋਕਾਂ ਰਹਿਣਾ ਤੇ ਹਾਂ ਇਕੱਠੇ ਹੈ ਤੇ ਹੋਏ ਨਾ ਤੇ ਮੇਰੀ ਇੱਕ ਗੱਲ ਮੰਨ ਹੁੰਦਾ ਕਿਹੜੀ ਉਹ ਯਾਰ ਪਿੰਡੇ ਮੇਰਾ ਦੇਖੋਗੀ ਮੈਂ ਇੱਕ ਸਾਂ ਮਾਲ ਦੱਬਿਆ ਉਹ ਮਾਲ ਨੂੰ ਖਲਕ ਰੋਂਦੀ ਆਈ ਉਹ ਆਂਦਾ ਚੱਲ ਪਹਿਲਾਂ ਆਈ ਉਹਦੇ ਨਾਲ ਆ ਗਿਆ ਪਿੰਡ ਤੇ ਉਹ ਪਾਸੇ ਸਾਈਆਂ ਦੇ ਖਿਲਾਰ ਸਾਈਆਂ ਦੇ ਪਾਸੇ ਖਿਲਾਰ ਕੇ ਨਾ ਬੋਲ ਥੱਲੇ ਤੇ ਹਜ਼ਾਰੇ ਕੇ ਘਰ ਜਾਓਗੇ ਜਾ ਕੇ ਹਜ਼ਾਰੇ ਨਾਂ ਦੀ ਆ ਗੱਲ ਉਹਨੇ ਚੋਰੀ ਕੱਢਿਆ ਖੁੰਡ ਕੱਢ ਕੇ ਖੁੰਡ ਤੇ ਉਹਦੇ ਮਗਰ ਚੜ ਗਿਆ ਉਹ ਫਿਰ ਅੱਗੇ ਤੇ ਉਹ ਮਗਰ ਦੌੜ ਗਿਆ ਦਲਾਇਆ ਚੰਗਾ ਕੇ ਉਹਨੂੰ ਕਬਰਾਂ ਨਗਾ ਕੇ ਆਇਆ ਉਹ ਬਾਗੀ ਜਿਹੜੀ ਉਧਰੋਂ ਨਿਕਲ ਕੇ ਤੇ ਸਾਡੇ ਘਰ ਆਣ ਵਾਲੀ ਉਹ ਫਿਰ ਰਹੀ ਸਾਡੇ ਕੋਲ ਮਹੀਨਾ ਮੁੜ ਕੇ ਫਿਰ ਟਰਾਕਾ ਮੁੰਡਾ ਭੈਣ 16 ਸਫਾਈ ਹੋ ਗਏ ਇੱਕ ਮੁੰਡਾ ਜਦੋਂ ਜਥੇ ਦੇ ਵਿੱਚ ਛਬੜੀ ਦੇ ਇੱਕ ਬੱਚੇ ਨੂੰ ਸੁੱਟਿਆ ਉਹ ਜਦੋਂ ਸੁੱਟਿਆ ਨਾ ਛਬੜੀ ਚ ਤੇ ਮੈਂ ਇੱਥੇ ਸਾਈ ਮੁੰਡਾ ਮੈਂ ਤਾਂ ਉਹਦੇ ਨਾਂ ਉਹਨੂੰ ਮੈਂ ਫੜ ਹੋਏ ਬੱਚਾ ਉਹਨੇ ਚੁੱਕ ਕੇ ਤੇ ਗਾਲਣਾ ਵਿੱਚ ਪਾਣੀ ਹੀ ਛਬੜੀ ਤੇ ਉਹਨੇ ਗਾਲਣਾ ਉਹ ਬੰਦਾ ਉਹਦਾ ਜਿਹੜਾ ਨਾ ਉਹਨੂੰ ਵੱਜੀ ਤਲਵਾਰ ਤੇ ਉਹ ਡਿੱਗ ਪਿਆ ਤੇ ਉਹਦੇ ਉੱਤੇ ਡਿੱਗ ਪਈ ਅਜੇ ਉਗਰੀ ਤਲਵਾਰ ਮੁਸਲਮਾਨ ਨੇ ਤੇ ਉਹ ਉੱਤੇ ਡਿੱਗੀ ਸਰਾਜ ਸੀ ਉਹਦੇ ਨਾਲ ਉਹਨੇ ਤਲਵਾਰ ਉਗਰੀ ਤੇ ਉਹ ਗੇਟਾ ਡਿੱਗ ਪਿਆ ਉਹ ਨਾ ਛੁੱਟ ਕੇ ਬੱਚਾ ਛਬਰੀ ਤੇ ਉਹਦੇ ਉੱਤੇ ਡਿੱਗ ਗਈ ਉਹਨੇ ਦੋਵਾਂ ਦੇ ਟਕਰੇ ਕਰ ਗਏ ਤੇ ਮੈਂ ਚੱਲ ਹੋਏ ਤੋਂ ਤੋੜੀ ਚੱਲੀਏ ਫਿਰ ਉਹ ਬੱਚਾ ਚੁੱਕ ਕੇ ਤੁਰੰਤ ਮੈਂ ਸਿਰਫ ਇੱਕ 5 ਗਜ ਸ਼ੀਰ ਸੀ ਲੰਮੀ ਉਹ ਮੈਂ ਸਿਰ ਤੇ ਵਾਲ ਕੇ ਤੇ ਮੈਂ ਚੱਲੋ ਚੱਲੀਏ ਉਹ ਸਾਰੇ ਨਾਲ ਲੈ ਕੇ ਪਿੰਡ ਨੂੰ ਮੈਂ ਇੱਥੇ ਤੇ ਖੂਨ ਹੋ ਗਿਆ ਵੇਖਣ ਨਹੀਂ ਹੋ ਰਿਹਾ ਤੇ ਉਹ ਬੱਚਾ ਫਿਰ ਤੁਸੀਂ ਲੈ ਆਏ ਨਾਲ ਲੈ ਆਇਆ ਉਹ ਬੱਚਾ ਤੇ ਉਹ ਬਾਵੀ ਉਹਨਾਂ ਨੂੰ ਫਿਰ ਟਰੱਕ ਚ ਬਿਠਾ ਦਿਆ ਉਹ ਬੱਚੇ ਦੀ ਉਮਰ ਕਿੰਨੀ ਕੀ ਛੋਟਾ ਹੀ ਅਜੇ ਕੋਈ 8-7 ਸਾਲ ਵਾਹ ਬੜਾ ਵੱਡਾ ਕੰਮ ਕੀਤਾ ਤੁਸੀਂ ਬਾਬਾ ਨੇਕੀ ਦਾ ਹਾਂਜੀ ਉਹ ਫਿਰ ਉਹਨਾਂ ਨੂੰ ਪਲਾ ਛੜਿਆ ਉਹ ਇੱਥੇ ਅੰਮ੍ਰਿਤਸਰ ਅੱਛਾ ਬਾਅਦ ਚ ਰਾਬਤਾ ਫਿਰ ਹੋਇਆ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਅੰਮ੍ਰਿਤਸਰ ਪਤਾ ਲੱਗਦਾ ਰਹਿੰਦਾ ਤਾਂ ਸਾਡੇ ਪਿੰਡ ਆ ਜੈਸਾ ਇੱਥੇ ਬੈਠਾ ਅੰਮ੍ਰਿਤਸਰ ਚ ਕਿਹੜਾ ਪਿੰਡ ਸਿੱਖਾਂ ਦਾ ਪਿੰਡ ਨਹੀਂ ਸਾਨੂੰ ਨਹੀਂ ਮਤਲਬ ਜ਼ਿਲ੍ਹਾ ਅੰਮ੍ਰਿਤਸਰ ਕਿਹੜੇ ਪਿੰਡ ਚ ਬੈਠੇ ਦੇਪੋ ਗਿਆ ਦਰਿਆਓਂ ਪਾਰ ਹੀ ਇਹ ਨਹੀਂ ਪਤਾ ਕੋਈ ਜੋ ਪਤਾ ਲੱਗ ਜਾਏਗਾ ਹੁਣ ਤੁਹਾਡੀ ਗੱਲ ਪਤਾ ਲੱਗਦਾ ਹੁਣ ਜੇ ਲੱਗਦਾ ਪਤਾ ਉਹ ਆਉਂਦੇ ਨੇ ਨਾ ਮੇਲਾ ਕਰਤਾਰਪੁਰ ਉਹ ਜਿਹੜਾ ਖੇੜਾ ਨਾ ਉਹ ਨਿਕਲਦਾ ਬਾਹਰ ਉਹ ਮੁੰਡਿਆਂ ਨੂੰ ਪੁੱਛਦਾ ਨਿਕਲ ਕੇ ਕਿਹੜਾ ਪਿੰਡ ਉਹ ਮੁੰਡਿਆਂ ਨੇ ਦੇਪੋ ਗਿਆ ਜਦੋਂ ਦੇਪੋ ਗਿਆ ਨਾ ਨਾਂ ਲੈ ਉਹ ਰੋਣ ਲੱਗ ਪਏ ਮੇਰਾ ਪਿੰਡ ਹੋ ਗਈ ਉਹ ਦੱਸਦਾ ਮੈਂ ਮੁੰਡਾ ਨਾਲ ਹੀ ਵੀ ਕੋਲ ਬੱਦੋ ਚੀਜ਼ ਦਾ ਸਾਰੇ ਉਹਦਾ ਟੀਵੀ 'ਚ ਵੀ ਆਇਆ ਅੱਛਾ ਰੋਜ਼ ਸੁਣਨੇ ਉਹਦੀ ਕੇਟ ਤੇ ਉਹ ਇਸੇ ਤਰ੍ਹਾਂ ਹੀ ਤੁਹਾਡੀ ਵੀ ਗੱਲਬਾਤ ਸੁਣਨੀ ਹੈ ਉਧਰ ਦਿਆਂ ਨੇ ਮੈਂ ਨਾਲ ਤੁਹਾਡੀ ਫਿਲਮ ਬਣਾ ਰਿਹਾ ਵਾਂ ਦੇਖੋ ਕਿ ਜਿਹੜੇ ਲੋਕ ਨੇ ਨਾ ਉਹਨਾਂ ਨੇ ਤੁਹਾਡੀ ਗੱਲਬਾਤ ਸੁਣਨੀ ਹੈ ਕਿ ਬਾਬਾ ਰੱਖਾ ਕੀ ਗੱਲਾਂ ਕਰ ਰਿਹਾ ਗੱਲਾਂ ਸਾਰੀਆਂ ਉੱਥੇ ਜਾਣੀਆਂ ਹਾਂ ਉੱਥੇ ਜਿਹੜੇ ਹੁਕਮ ਸਿੰਘ ਹੋਣੇ ਹੁੰਦੇ ਹਨ ਬੱਲੇ ਤੇ ਨਹੀਂ ਆਪਣੇ ਬਾਬਿਆਂ ਦੀ ਪ੍ਰੀਤ ਕਿਹਨਾਂ ਨਾਲ ਸੀ ਬਹੁਤੀ ਜ਼ਿਆਦਾ ਉਹਨਾਂ ਨਾਲ ਹੀ ਹੁਕਮ ਸਿੰਘ ਹੋਣਾ ਸਾਲਿਆਂ ਨਾਲ ਹੀ ਆ ਜਿਹੜੇ ਪਿਆਰੇ ਹੋਣੇ ਗਾਡੀ ਉਹਨਾਂ ਨਾਲ ਵੀ ਬੜੀ ਪ੍ਰੀਤ ਹੈ ਠੀਕ ਹੈ ਪਿਆਰਾ ਦੁਕਾਨ ਪਾਈ ਹੁੰਦੀ ਅੱਛਾ ਸ਼ੈਨੋ ਉਹਦਾ ਭਰਾ ਵੱਡਾ ਠੀਕ ਤੇ ਛੋਟਾ ਪਿਆਰਾ ਸਹੀ ਬਾਬਾ ਜੀ ਉਹਨਾਂ ਦੀ ਵੇਦੀਆਂ ਦੇ ਵਿੱਚ ਆ ਜਿਹੜੀਆਂ ਨੇ ਵੇਦੀਆਂ ਉਹਨਾਂ ਦੀਆਂ ਨੇ ਕੋਈ ਰਹਿ ਵੀ ਗਿਆ ਇੱਥੇ ਸਿੱਖਾਂ ਚੋਂ ਕੋਈ ਜੀ ਨਹੀਂ ਤੁਰ ਗਏ ਹੁਣ ਸਾਰੇ ਅਮਨਾ ਮਾਨ ਮਾਰਿਆ ਨਹੀਂ ਗਿਆ ਕੋਈ ਵੀ ਦੇਪੋ ਗਿਆ ਦਾ ਬਿਲਕੁਲ ਕੋਈ ਬੱਚਾ ਵੀ ਨਹੀਂ ਮਾਰਿਆ ਜੇ ਮਾਰੇ ਗਏ ਨੇ ਤੇ ਉਹ ਪਿਛਲੇ ਹੀ ਆ ਮੁੰਨਣਾ ਵਾਲੀ ਦੇ ਹੋ ਗਏ ਜਾਂ ਦੂਸਰੇ ਮਗਰੋਂ ਫਿਰ ਮਗਰੋਂ ਜਦੋਂ ਉਹ ਥਾਣੇਦਾਰ ਨੇ ਆ ਕੇ ਇਹਨਾਂ ਨੂੰ ਉਹਨੇ ਮਰਵਾਇਆ ਟੱਪ ਚਾੜੀ ਹਨਾ ਬਈ ਸਾਡਾ ਤੇ ਪਿੱਛੇ ਕੁਛ ਨਹੀਂ ਰਿਹਾ ਤੇ ਉਸਨੇ ਮਰਵਾਇਆ ਬਿਲਕੁਲ ਸਹੀ ਵਿੱਚ ਅਮਨਾ ਮਾਨ ਤੁਰ ਗਿਆ ਬਿਲਕੁਲ ਸਹੀ ਅੱਛਾ ਦੇਪੋ ਬਾਬਾ ਜੀ ਦੇਪੋ ਕੀ ਤੋਂ ਇਲਾਵਾ ਨਾਲ ਦੇ ਜਿਹੜੇ ਪਿੰਡ ਨੇ ਇਹਨਾਂ ਵਿੱਚੋਂ ਕਿਸੇ ਸਰਦਾਰ ਦਾ ਨਾਂ ਤੁਹਾਨੂੰ ਪਤਾ ਹੈ ਤਗੜਾ ਕੋਈ ਜਿਸ ਤਰ੍ਹਾਂ ਲੋਹਾਣਾ ਪਿੰਡ ਇੱਕ ਲੋਹਾਣਾ ਤੁਹਾਡੇ ਕੋਲ ਇੱਥੋਂ ਦੀ ਕਹਿੰਦੇ ਬੜੇ ਤਗੜੇ ਬੰਦੇ ਲੋਹਾਣੇ ਫੀਰੋ ਨਹੀਂ ਅੱਛਾ ਫੀਰੋ ਦਾ 100 ਕਿੱਲਾ ਜ਼ਮੀਨ ਸੀ ਚੰਗੇ ਸੌਖੇ ਆਣਗੇ
ਫੀਰੋ ਨੇ ਉਹ ਵੀ ਸਿੱਖ ਸਨ। ਉਹ ਵੀ ਸਿੱਖ ਹਨ। ਠੀਕ ਹੈ। ਤੁਰ ਗਏ ਹਨ ਆਪਣਾ। ਹੋਈ ਅਮਨ ਮਾਲ ਇੱਕ ਉਹਨਾਂ ਨਾ ਦੇਪੋਗੇ ਦੇ ਜਿਹੜੇ 4 ਚੁਫੇਰੇ ਦੇ ਪਿੰਡ ਨੇ ਇਹ ਨਾਂ ਦੱਸ ਦਿਓ। ਦੇਪੋਗਿਆਂ ਨੇ 4 ਚੁਫੇਰੇ ਮਤਲਬ ਆ ਸਾਰੇ ਨੱਗ ਬਾਦਰ। ਅੱਛਾ ਅੱਛਾ ਫਿਰ ਮੁੰਨਾ ਵਾਲੀ ਐਲ ਸਾਰੇ ਦੇਪੋਗਿਆਂ ਦੇ ਨਾਮ। ਅੱਛਾ ਅੱਛਾ ਜਲਾਲਾ ਢੋਲਣ ਰੂਬੀ ਹੋਰ ਇਹ ਮੁਸਲਮਾਨਾਂ ਦੇ ਪਿੰਡ ਨੇ। ਠੀਕ ਠੀਕ ਮੁਸਲਮਾਨਾਂ ਦਾ ਪਿੰਡ। ਠੀਕ ਹੈ ਤੇ ਰੂਬੀ ਹੋਰ। ਅੱਛਾ ਤੇ ਇਹ ਦੇਪੋਗੀ ਜਿਹੜਾ ਪਿੰਡ ਹੈ ਕਾਲੂ ਜੱਟਾਂ ਦਾ ਪਿੰਡ ਹੈ। ਇਹ ਕਾਲੂ ਜੱਟ ਮੁਸਲਮਾਨ ਕਾਲੂ ਸਨ ਤੇ ਸਿੱਖਾਂ ਚ ਕੋਈ ਕਾਲੂ ਆਇਆ ਸਨ। ਸਿੱਖਾਂ ਵਿੱਚ ਹਿੰਦੂ ਸਿੱਖ ਅੱਛਾ ਬੜੇ ਬੜੇ ਆ ਕਰੇ। ਅੱਛਾ ਠੀਕ ਸਾਨੂੰ ਨਹੀਂ ਹੁਣ ਸਾਨੂੰ ਦਿੰਦੇ। ਹਾਂ ਹਾਂ ਠੀਕ ਆਪਣਾ ਖਾਦਾ ਨਹੀਂ ਹਨ ਸਾਨੂੰ ਵੇਖਣ। ਹਾਂ ਤੇ ਹੋਰ ਬਹੁਤਾ ਗੰਗਾ ਰਾਮ ਦਾ ਹੀ ਉਹ ਬੰਨ ਛੱਡਦਾ। ਮੈਂ ਅੱਠੀ ਦਿਨੀ ਅਦਾਲਤ ਲੱਗਦੀ। ਉਹਦੇ ਅੱਗੇ ਫੁੱਲ ਬੂਟੇ ਹੁੰਦੇ। ਜੀ ਜੀ ਵੇਖਦੇ ਹੁੰਦੇ। ਸਹੀ ਸਹੀ। ਅਸੀਂ ਤੇ ਉਹਨਾਂ ਦੇ ਨੌਕਰ ਸਾਂਗੇ। ਹਾਂ ਠੀਕ ਠੀਕ ਚਲੋ ਠੀਕ ਹੋ ਗਿਆ ਬਾਬਾ ਜੀ। ਹਾਂਜੀ ਬਹੁਤ ਸ਼ੁਕਰੀਆ ਜੀ। ਥੈਂਕ ਯੂ।